ਬਾਬਾ ਜੀ ਤੁਸੀਂ ਇਹ ਦੱਸੋ ਇਸ ਵੇਲੇ ਕਿਹੜੇ ਪਿੰਡ 'ਚ ਬੈਠੇ? ਭਲੇਰ ਬਾਜਵਾ, ਭਲੇਰ ਬਾਜਵਾ। ਤੇ ਇਸ ਪਿੰਡ ਦਾ ਜ਼ਿਲ੍ਹਾ ਤੇ ਤਹਿਸੀਲ? ਸਿਆਲਕੋਟ, ਸਿਆਲਕੋਟ। ਤਹਿਸੀਲ ਪਸੂਰ, ਜ਼ਿਲ੍ਹਾ ਸਿਆਲਕੋਟ। ਠੀਕ ਹੈ। ਤੇ ਥਾਣਾ ਤੁਹਾਨੂੰ ਇਸ ਵੇਲੇ ਕਿਹੜਾ ਲੱਗਦਾ? ਇਸ ਵੇਲੇ ਥਾਣਾ ਪਸੂਰ ਹੋ ਗਿਆ, ਪਹਿਲਾਂ 17 ਸੀ। 17 ਸੀ, 47 ਵੇਲੇ 17 ਹੈ। ਉਹ ਵਿੱਚ 12 ਜੇ ਵੀ ਰਹਿੰਦੇ ਨੇ ਉੱਥੇ। ਅੱਛਾ। ਹਾਂ, ਇਹ ਜਿਵੇਂ ਡੂ ਰੇਟ ਦੀ ਕੰਧ ਲੱਗੀ 6 ਟਨ ਦੀ ਕੰਧ ਥੱਲੇ। ਵਾਹ ਜੀ ਵਾਹ। ਅੱਛਾ। ਇੱਕ ਕੰਧ ਪੁੱਟ ਲਈ ਤੇ ਮਕਾਨ ਬਣ ਜਾਂਦੇ ਸਾਰੇ। ਬੱਲੇ 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 ਬੱਲੇ। ਮਤਲਬ ਬੜੀ ਚੌੜੀਆਂ ਕੰਧਾਂ ਨੇ। ਬੜੀ ਵੱਡੀ ਸਾਮੀ, ਪੂਰੀ ਤਹਿਸੀਲ 'ਚ ਉਹਨਾਂ ਨਾਲ ਦਾ ਬੰਦਾ ਕੋਈ ਨਹੀਂ। ਅੱਛਾ। ਸ਼ੌਕ ਬੜਾ ਕਰਦੇ ਆ ਨੇ ਹਿੰਦੂ ਕਤਰੀ। ਉਹ ਹਿੰਦੂ ਖਤਰੀ ਠੀਕ ਠਾਕ ਪੈਸੇ ਵਾਲੇ ਬੰਦੇ, ਬੜੇ ਸ਼ਾਹ ਬੰਦੇ। ਉਹਨਾਂ ਨੂੰ ਕੱਪੜੇ ਔਰਤਾਂ ਦੇ ਪਾ ਲੈਣੇ, ਰੂਪ ਬਣਾ ਲੈਣੇ, ਉਹਨਾਂ ਔਰਤਾਂ ਦੇ ਕੱਪੜੇ ਪਾ ਲੈਣੇ। ਅੱਛਾ। ਤੇ ਜਿਹੜੇ ਦੂਜੇ ਬੰਦੇ ਉਹਨਾਂ ਨੂੰ ਵਰਦੀਆਂ ਪਾ ਦੇਣੀਆਂ, ਉਹਨਾਂ ਘੋੜਿਆਂ ਦੇ ਚਾਲ ਕੇ ਠੰਡਲ ਬਣਾ ਲੈਣਾ। ਮਤਲਬ ਸ਼ੁਕਰ ਕਰਦਾ ਕਰਨ ਵਾਸਤੇ। ਅੱਛਾ। ਉੱਥੇ ਫਿਰ ਜਾਣਾ। ਹਾਂਜੀ। ਉਹ ਤੁਹਾਡੇ ਪਿੰਡ ਦਾ ਸੀ ਜਿਹੜਾ ਬਹਿਰੂ ਪਿਆ? ਅੱਛਾ। ਕੀ ਨਾਮ ਸੀ ਉਹਦਾ? ਕੋਲ ਜੀ ਮੇਰਾ ਤੇ ਯਾਦ ਜਿਹੜਾ ਸੀ ਨਾ। ਅੱਛਾ। ਮੇਰਾ ਮਤਲਬ ਤੁਹਾਨੂੰ ਦੱਸਿਆ ਜਾਗਰ ਸਿੰਘ ਲੰਬੜਦਾਰ। ਅੱਛਾ। ਉਹਦਾ ਭਤੀਜਾ ਕਰਤਾਰ ਸਿੰਘ ਦਾ ਪੁੱਤਰ ਸੀ, ਉਹਦਾ ਨਾਮ ਮਹਿੰਦਰ। ਮਹਿੰਦਰ। ਹਾਂ। ਅੱਛਾ। ਤੇ ਇੱਕ ਸੀ ਪਾਲੂ, ਉਹ ਪੱਲੇ ਪਾਸੇ ਦਾ ਸੀ। ਇਹ ਤੇ ਸਾਡੇ ਮਹੱਲੇ ਦਾ ਸੀ, ਉਹ ਪਾਲੂ ਉਸ ਪਾਸੇ ਦਾ ਸੀ। ਗਾਣੇ ਜਰਗੇ ਗਾਣੇ ਹੁੰਦੇ ਹਨ, ਵਾਰਾਂ ਗਾਉਣੀਆਂ ਸੂਰਮਿਆਂ ਦੀਆਂ। ਹਾਂਜੀ। ਜਾਂ ਕੋਈ ਉਸਾਂ ਦੇ ਆਸਾਂ ਦੇ ਗਾਣੇ ਤੇ ਮਾਲ ਦਾ ਬੁਕਲ ਤੇ ਆ ਜਾ, ਇਹ ਨਹੀਂ ਗਾਣੇ ਹੁੰਦੇ। ਉਹ ਹੁੰਦੇ ਆ। ਉਹਨਾਂ ਕਿਹਾ ਚਲੋ ਠੀਕ ਹੈ। ਉਹਨਾਂ ਜਦੋਂ ਗੱਡੀ ਵਾਪਸ ਕੀਤੀ ਹੈ ਨਾ, ਗੱਡੀ ਤੇ ਗੰਨ ਲੱਗੀ ਸੀ, ਗੱਡੀ ਜਦੋਂ ਵਾਪਸ ਕੀਤੀ ਵੇਖਣ ਡਿਆ ਗੱਡੀ ਵਾਪਸ ਕੀਤੀ ਹੈ, ਉਹ ਜਿਹੜਾ ਕਾਲੀਆ ਇਹਨਾਂ ਨੇ ਨਾਰਾ ਮਾਰ ਦਿੱਤਾ ਆਪਣਾ। ਉਹ ਨਾਰਾ ਉਹਨਾਂ ਦਾ ਹੋਰ ਹੈ, ਹੋਰ ਤੈਨੂੰ ਦੱਸਣਾ ਕਿਹੜਾ ਨਾਰਾ। ਬੋਲੋ ਸੌ ਨਿਆਲ ਸਤਿ ਸ੍ਰੀ ਅਕਾਲ। ਅੱਛਾ। ਆਂਦਾ ਫੜ ਲਓ ਝੂਠੀ ਮਿਲਟਰੀ, ਇਹਨਾਂ ਦੇ ਕੋਲ ਕੁਝ ਵੀ ਨਹੀਂ। ਉਹਨਾਂ ਉੱਥੋਂ ਮਾਰਿਆ ਫੈਲ। ਉਦੋਂ ਕਿਸੇ ਵੇਖਿਆ ਨਹੀਂ ਸੀ ਟੈਲੀਵਿਜ਼ਨ, ਤੇ ਅਸੀਂ ਉਹ ਵੇਖਿਆ ਤੇ ਉਦੋਂ ਉਹਨਾਂ ਨੇ ਉੱਥੇ ਲਿਆ ਕੇ ਨਾ ਪਾਕਿਸਤਾਨ ਬਣ ਤੋਂ ਉੱਥੇ ਲਿਆ ਕੇ ਲਾਇਆ ਸੀ। ਤੇ ਜਾ ਕੇ ਉਹ ਬੈਟਰੀ ਚਾਹੀਓ, ਬੈਟਰੀ ਏਡੀ ਵੱਡੀ ਬੈਟਰੀ। ਤੇ ਐਂ ਕਰਕੇ ਵੇਖਣਾ ਯਾਰ ਕੁੰਡਾ ਕਿੱਥੋਂ ਹੈ। ਅੱਛਾ। ਇਹ ਕਿੱਥੋਂ ਕੁੰਡਾ, ਉਹਦੇ ਵਿੱਚ ਕੋਈ ਚੀਜ਼ ਲੱਭੇ ਤੇ ਤਾਂ ਹੈ। ਹਾਂ। ਬੜਾ ਵੱਡਾ ਪਿੰਡ ਉਹਦਾ, ਇਹਦੇ ਨਾਲ ਵੱਡਾ ਹੀ ਪਿੰਡ ਹੈ ਰਤਾ। ਅੱਛਾ। ਰਤਾ ਬਾਜੂਆਂ ਦਾ। ਠੀਕ ਹੈ। ਉੱਥੇ ਜਾ ਕੇ ਇਹਨਾਂ ਨੇ ਵਾਰਦਾ ਪਾਈ ਹੈ। ਪਲੇਅਰ ਦੇ ਜਿਹੜੇ ਸਿੱਖ। ਅੱਛਾ। ਸਾਰੇ ਲਾ ਕੇ ਕਰਕੇ ਉੱਥੇ ਇਹਨਾਂ ਕੋਲ ਬੰਦੇ 5-7 ਨਾ ਮਸਜਿਦ ਨਮਾਜ਼ ਪੜ੍ਹਦੇ ਮਾਰੇ। ਓਏ ਹੋਏ। ਅੱਛਾ। ਮਾਰਦੇ। ਹਾਂ। जी अस्सलामु अलैकुम, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवी कहानी दे नाल, एक नवी स्टोरी दे नाल भलेर बाजवा इस पिंड दे विच असीं हाज़र हां। भलेर बाजवा तहसील पसरूर दा बहुत ही मशहूर पिंड ते बहुत ही वड्डा पिंड। 47 दे टाइम भलेर बाजवा 9 नामे पिंड सी जी। इस पिंड दे 9 महल्ले सन। अज 71 वरियां बाद यह होर पिंड जी मजीद आबादी वध गई, यह होर पिंड वड्डा हो गया। ते इस पिंड दी कहानी अज असीं तुहाडे सामने पेश करांगे। 47 तो पहले इस पिंड दे विच किहड़े-किहड़े लोग आबाद सन, किस तरह दा उन्हां दा वसेबा सी, पिंड दे विच किस तरह रहिंदे बहिंदे सन, यह सारा कुछ असीं बाबा मुहम्मद लतीफ दी जुबानी तुहाडे सामने पेश करांगे। ते अज सांझा पंजाब जी इस पिंड दे विच हाज़र होया छोटे वीर सरदार गुरविंदर सिंह बाजवा साहब। उन्हां दी रिक्वेस्ट ते अज असीं इस पिंड दे विच हाज़र होए। इन्नी छोटी उम्र दे विच इन्नी खिच ते इन्नी तांग। सो उन्हां दा जिहड़ा इश्क है, जिहड़ी मुहब्बत है, वो सानू खुद ब खुद ही खिंच के लाई इस पिंड दे विच। तकरीबन 1 माह सवा माह तो सानू लगातार रिक्वेस्ट कर रहे ने, तो कोई दिन ऐसा खाली नहीं सी जांदा। और जिस दिन सानू SMS नहीं सी करदे कि वीर जी मेरे पिंड गए तुसी, मेरा पिंड वाओ, मैनू छेती करो,
ਉਹਨਾਂ ਦੀ ਇਸ ਮੁਹੱਬਤ ਨੂੰ ਅਸੀਂ ਸਲਾਮ ਪੇਸ਼ ਕਰਨੇ ਆ। ਤੇ ਸੋ ਅੱਜ ਅਸੀਂ ਤੁਹਾਨੂੰ ਭੁਲੇਰ ਬਾਜਵਾ ਬਾਰੇ ਦੱਸ ਰਹੇ ਹਾਂ। ਅਸੀਂ ਚੜ੍ਹਦੀ ਸਾਈਡ ਤੋਂ ਸ਼ੁਰੂ ਹੋਏ ਭੁਲੇਰ ਬਾਜਵਾ ਦੀ ਜਿਹੜੀ 4 ਚੁਫੇਰੇ ਫਿਰਨੀ ਉਸ ਰੂਟ ਤੇ ਮੈਂ ਤੁਹਾਨੂੰ ਪਿੰਡ ਦਾ ਵਿਊ ਦਿਖਾ ਰਿਹਾ ਵਾਂ। ਤੇ ਬਹੁਤ ਹੀ ਵੱਡਾ ਪਿੰਡ ਤੇ ਬੜਾ ਮਸ਼ਹੂਰ ਪਿੰਡ ਜੀ ਭੁਲੇਰ ਬਾਜਵਾ। ਬਾਜਵੇ ਜੱਟ ਗੋਤ ਦੇ ਇੱਥੇ ਲੋਕ ਅਕਸਰੀਅਤ ਤਾਦਾਦ ਦੇ ਵਿੱਚ ਰਹਿ ਰਹੇ ਨੇ। ਤੁਸੀਂ ਪਿੰਡ ਦਾ ਵਿਊ ਦੇਖੋ। ਤੇ ਇਹਦੇ ਨਾਲ ਨਾਲ ਦੋਸਤੋ ਮੈਂ ਤੁਹਾਨੂੰ ਇੱਕ ਆਪਣੇ ਮੁਹਤਰਮ ਬੜੇ ਹੀ ਪਿਆਰੇ ਬੜੇ ਹੀ ਅੱਛੇ ਰਾਈਟਰ ਪੰਜਾਬੀ ਰਾਈਟਰ ਸਰਦਾਰ ਹੀਰਾ ਸਿੰਘ ਸਾਹੀ ਜਿਹੜਾ ਕਿ ਮਸਾਨੀਆਂ ਪਿੰਡ ਤੋਂ ਬਿਲੋਂਗ ਕਰਦੇ ਨੇ, ਉਹਨਾਂ ਦੀ ਘੱਲੀ ਹੋਈ ਇੱਕ ਨਜ਼ਮ ਇੱਕ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨਾ ਤੇ ਤੁਸੀਂ ਉਹ ਵੀ ਸੁਣੋ ਤੇ ਇਹਦੇ ਨਾਲ ਨਾਲ ਤੁਸੀਂ ਭੁਲੇਰ ਬਾਜਵਾ ਪਿੰਡ ਦੀ ਸੈਰ ਵੀ ਕਰੋ। ਤੇ ਮੈਂ ਉਮੀਦ ਕਰਨਾ ਸਰਦਾਰ ਹੀਰਾ ਸਿੰਘ ਸਾਹੀ ਸਾਹਿਬ ਦੀ ਤੁਹਾਨੂੰ ਇਹ ਕਵਿਤਾ ਹੈ ਜਿਹੜੀ ਨਜ਼ਮ ਹੈ ਬੜੇ ਹੀ ਖੂਬਸੂਰਤ ਲਫ਼ਜ਼ਾਂ ਦਾ ਚੁਣਾਵ, ਬੜਾ ਅੱਛਾ ਇੰਤਖਾਬ ਉਹਨਾਂ ਦਾ, ਆਪਣੇ ਜਜ਼ਬਾਤ ਆਪਣੇ ਅਹਿਸਾਸਾਤ ਆਪਣੀ ਕਲਮ ਦੇ ਰਾਹੀਂ ਉਹ ਕਿਸ ਤਰ੍ਹਾਂ ਪੇਸ਼ ਕਰਦੇ ਨੇ ਇਹ ਤੁਸੀਂ ਸੁਣ ਕੇ ਉਹਨਾਂ ਦੀ ਕਵਿਤਾ ਤੇ ਇਹਦਾ ਜ਼ਰੂਰ ਫੀਡਬੈਕ ਦੇਣਾ। ਹਮੇਸ਼ਾ ਦੀ ਤਰ੍ਹਾਂ ਮੈਨੂੰ ਤੁਹਾਡੇ ਤੋਂ ਬਹੁਤ ਸਾਰਾ ਪਿਆਰ ਮਿਲਦਾ, ਤੁਸੀਂ ਬਹੁਤ ਐਪਰੀਸ਼ੀਏਟ ਕਰਦੇ ਹੋ ਤੇ ਤੁਹਾਡੀ ਜਿਹੜੀ ਸ਼ਾਬਾਸ਼ੀ ਉਹ ਸਾਡੇ ਨਾਲ ਤੇ ਫਿਰ ਕਵਿਤਾ ਤੋਂ ਬਾਅਦ ਜੀ ਮੈਂ ਤੁਹਾਨੂੰ ਬਾਬਾ ਜੀ ਨਾਲ ਮਿਲਾਵਾਂਗਾ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਕੀ ਹੋਇਆ ਜੇ ਦੌਲਤ ਖੁੱਸ ਗਈ ਮਿਲ ਜਾਏਗੀ, ਕੀ ਹੋਇਆ ਜੇ ਦੌਲਤ ਖੁੱਸ ਗਈ ਮਿਲ ਜਾਏਗੀ, ਪਰ ਲੱਭਣੇ ਨਹੀਂ ਜੋ ਲਾਲ ਗਵਾ ਕੇ ਆਏ ਸਾਂ। ਬਸ 4 ਦਿਨਾਂ ਦਾ ਰੌਲਾ ਹੈ ਅਸੀਂ ਮੁੜ ਜਾਣਾ, ਬਸ 4 ਦਿਨਾਂ ਦਾ ਰੌਲਾ ਹੈ ਅਸੀਂ ਮੁੜ ਜਾਣਾ, ਐਵੇਂ ਝੱਲਿਆਂ ਵਾਂਗੂ ਆਸ ਲਗਾ ਕੇ ਆਏ ਸਾਂ। ਕੋਈ ਵੈਰ ਤੇ ਨਹੀਂ ਸੀ ਇੱਕ ਤਾਂ ਹੱਸਦੇ ਵਸਦਿਆਂ ਦਾ, ਕੋਈ ਵੈਰ ਤੇ ਨਹੀਂ ਸੀ ਇੱਕ ਥਾਂ ਹੱਸਦੇ ਵਸਦਿਆਂ ਦਾ, ਪਰ ਕਿਸੇ ਦਾ ਪਾਇਆ ਵੈਰ ਭੁਗਾ ਕੇ ਆਏ ਸਾਂ। ਸਾਡੇ ਸਬਜ਼ ਬਾਗ ਤਾਂ ਉੱਥੇ ਹੀ ਕਬਰਾਂ ਹੋ ਗਏ ਸਨ, ਸਾਡੇ ਸਬਜ਼ ਬਾਗ ਤਾਂ ਉੱਥੇ ਹੀ ਕਬਰਾਂ ਹੋ ਗਏ ਸਨ, ਜਦੋਂ ਪਿਛਲੀਆਂ ਸਾਂਝਾਂ ਨੂੰ ਦਫਨਾ ਕੇ ਆਏ ਸਾਂ। ਜਿਹੜੀ ਅੱਧ ਤੇ ਬੀਜੀ ਮਿਲ ਕੇ ਨਾਲ ਪੰਜਾਲਾਂ ਦੇ, ਜਿਹੜੀ ਅੱਧ ਤੇ ਬੀਜੀ ਮਿਲ ਕੇ ਨਾਲ ਪੰਜਾਲਾਂ ਦੇ, ਅਜੇ ਵੱਡੀ ਨਹੀਂ ਸੀ ਛੱਡ ਛਡਾ ਕੇ ਆਏ ਸਾਂ। ਅਸੀਂ ਕੀ ਕਰਦੇ ਜਦ ਲੋਕ ਤਵਸਬੀ ਹੋ ਗਏ ਸਨ, ਅਸੀਂ ਕੀ ਕਰਦੇ ਜਦ ਲੋਕ ਤਵਸਬੀ ਹੋ ਗਏ ਸਨ, ਫਿਰ ਆਪਣੇ ਲਹੂ ਨਾ ਪਿਆਸ ਬੁਝਾ ਕੇ ਆਏ ਸਾਂ। ਹੁਣ ਕੀ ਦਸੀਏ ਜਦ ਢਹਿ ਗਈ ਛੰਨ ਪਿਆਰਾਂ ਦੀ, ਹੁਣ ਕੀ ਦਸੀਏ ਜਦ ਢਹਿ ਗਈ ਛੰਨ ਪਿਆਰਾਂ ਦੀ, ਫਿਰ ਆਪਣੇ ਹੱਥੀ ਲਾਂਬੂ ਲਾ ਕੇ ਆਏ ਸਾਂ। ਬਸ ਨਫ਼ਰਤ ਕਰਿਓ ਇੱਕ ਦੂਜੇ ਨੂੰ ਮਿਲਿਓ ਨਾ, ਬਸ ਨਫ਼ਰਤ ਕਰਿਓ ਇੱਕ ਦੂਜੇ ਨੂੰ ਮਿਲਿਓ ਨਾ, ਜਿਵੇਂ ਆਪ ਹੀ ਆਉਂਦੇ ਸਭ ਸਿਖਾ ਕੇ ਆਏ ਸਾਂ। ਹੁਣ ਉਹੀ ਦੱਸੇਗਾ ਬੀਤੇ ਦਾ ਸਭ ਹਾਲ ਸ਼ਾਹੀ, ਹੁਣ ਉਹੀ ਦੱਸੇਗਾ ਬੀਤੇ ਦਾ ਸਭ ਹਾਲ ਸ਼ਾਹੀ, ਜਿਸ ਖਾਦਮ ਦੇ ਨਾਲ ਸਾਂਝ ਵਧਾ ਕੇ ਆਏ ਸਾਂ, ਜਿਸ ਖਾਦਮ ਦੇ ਨਾਲ ਸਾਂਝ ਵਧਾ ਕੇ ਆਏ ਸਾਂ, ਜਿਸ ਖਾਦਮ ਦੇ ਨਾਲ ਸਾਂਝ ਵਧਾ ਕੇ ਆਏ ਸਾਂ। अस्सलाम वालेकुम। वालेकुम सलाम। बाबा जी की हाल है? हार अल्लाह शुक्र है। की नाम जी अपना? मेरा नाम अब्दुल लतीफ। अब्दुल लतीफ। ते तुहाडे वालिद साहब दा नाम? मताबदीन। महताबदीन। ते बाबे दा नाम की सी? दादे दा? दादा ने यहाँ देखा। ते नाम दा पता है? नहीं नाम। अच्छा नाम दा नहीं पता। ठीक है। तो बाबा जी केड़ी बरादरी अपनी? कश्मीरी। कश्मीरी बरादरी नाल तल्लुक सी तुहाडा। ठीक है। बाबा जी तुसी ਇਹ ਦੱਸੋ ਇਸ ਵੇਲੇ ਕਿਹੜੇ ਪਿੰਡ 'ਚ ਬੈਠੇ ਹੋ? ਭਲੇਰ ਬਾਜਵਾ। ਭਲੇਰ ਬਾਜਵਾ। ਤੇ ਇਸ ਪਿੰਡ ਦਾ ਜ਼ਿਲ੍ਹਾ ਤੇ ਤਹਿਸੀਲ? ਸਿਆਲਕੋਟ। ਸਿਆਲਕੋਟ। ਤਹਿਸੀਲ ਪਸੂਰ ਜ਼ਿਲ੍ਹਾ ਸਿਆਲਕੋਟ। ਠੀਕ ਹੈ। ਤੇ ਥਾਣਾ ਤੁਹਾਨੂੰ ਇਸ ਵੇਲੇ ਕਿਹੜਾ ਲੱਗਦਾ? ਥਾਣਾ ਪਸੂਰ ਹੋ ਗਿਆ, ਪਹਿਲਾਂ 17 ਸੀ। 17 ਸੀ 47 ਵੇਲੇ 17 ਹੈ। ਬਿਲਕੁਲ ਠੀਕ ਹੈ ਜੀ, ਤੁਸੀਂ ਬਿਲਕੁਲ ਠੀਕ ਹੈ। ਬਾਬਾ ਜੀ ਅਸੀਂ ਅੱਜ ਗੱਲਬਾਤ ਕਰਾਂਗੇ ਭਲੇਰ ਬਾਜਵਾ ਦੇ ਜਿਹੜੇ ਪੁਰਾਣੇ ਵਸਨੀਕ ਸਨ 47 ਤੋਂ ਪਹਿਲੇ ਜਿਹੜੇ ਲੋਕ ਇੱਥੇ ਵਸਦੇ ਸਨ, ਉਹ ਕਿਹੜੇ ਕਿਹੜੇ ਮਜ਼ਹਬ ਨਾਲ ਉਹਨਾਂ ਦਾ ਤਲਕ ਸੀ?
ਉਹਨਾਂ ਬਾਰੇ ਸਾਨੂੰ ਦੱਸੋ। ਪਿੰਡ ਭਲੇਰ ਬਾਜਵਾ ਬਾਰੇ, ਕਿੱਡਾ ਕੁ ਵੱਡਾ ਪਿੰਡ ਸੀ, ਸਾਰੀ ਗੱਲਬਾਤ ਦੱਸੋ। ਪਿੰਡ ਹੁਣ ਤੋਂ ਅੱਗੇ ਨਾਲ ਵੱਡਾ ਹੋ ਗਿਆ, ਬਾਜਵਾ ਪਿੰਡ ਹੈ। ਸਾਰੇ ਜਿਹੜੇ ਸਿੱਖ ਸਾਹਿਬ ਸਾਰੇ ਬਾਜਵੇ ਖਵਾਉਂਦੇ ਹਨ। ਅੱਛਾ। ਹੋਰ ਬਲਾਦੀਆਂ ਵੀ ਬਥੇਰੀਆਂ ਹਨ ਵਿੱਚ। ਬਾਕੀ ਉਹ ਹਿੰਦੂ ਖੱਤੀ ਜਿਹੜੇ ਹਨ ਸਾਰੇ, ਤੇ ਮਤਲਬ ਜਿੰਨੇ ਵੀ ਆ ਸਨ ਤੇ ਉਹ ਸਾਰੇ ਉਹ ਬਾਜਵਾ, ਤਾਂ ਹੀ ਹਿੰਦੂ ਜਿਹੜੇ ਸਿੱਖ ਸਨ ਉਹ ਬਾਜਵੇ ਹਨ। ਮਤਲਬ ਕਿ ਐਸੇ ਲਈ ਇਸ ਪਿੰਡ ਦਾ ਨਾਮ ਭਲੇਰ ਬਾਜਵਾ ਬਾਜਵਾ, ਠੀਕ ਹੈ, ਇੱਕ ਬਾਜਵੇ ਹਨ। ਸਹੀ। ਬਾਬਾ ਜੀ ਕਿੱਡਾ ਕੁ ਵੱਡਾ ਪਿੰਡ ਸੀ ਉਸ ਵੇਲੇ 47 ਤੋਂ ਪਹਿਲੇ ਭਲੇਰ? ਉਦੋਂ ਵੀ ਏਦਾਂ ਹੀ ਸੀ, ਥੋੜਾ ਹੀ ਵਧਿਆ। ਅੱਛਾ। ਮਤਲਬ ਸ਼ੁਰੂ ਤੋਂ ਵੱਡਾ ਪਿੰਡ ਸੀ। ਅੱਛਾ, ਠੀਕ ਹੈ। ਤੇ ਕਿੰਨੇ ਮਹੱਲੇ ਸਨ ਪਿੰਡ ਦੇ? 9 ਨਾਵੇਂ ਪਿੰਡ। 9 ਨਾਵੇਂ ਪਿੰਡ ਸੀ। ਅੱਛਾ, ਠੀਕ ਹੈ। ਤੇ ਨੰਬਰਦਾਰਾਂ ਦੇ ਨਾਂ ਤੁਹਾਨੂੰ ਯਾਦ ਨੇ? ਨੰਬਰਦਾਰ ਦਾ ਨਾਂ ਇੱਕ ਨਾਂ ਤੇ ਕਿਰਪਾਲ ਸਿੰਘ ਸੀ। ਕਿਰਪਾਲ ਸਿੰਘ, ਜਾਗਰ ਸਿੰਘ, ਜਾਗਰ ਸਿੰਘ। ਜਾਗਰ ਸਿੰਘ ਚੜ੍ਹਦੇ ਪਾਸੇ ਦਾ। ਅੱਛਾ, ਨੰਬਰਦਾਰ। ਹਾਂ, ਸ਼ਫੈਦਪੁਰ ਨੰਬਰਦਾਰ ਜਿਹੜਾ ਸੀ ਲਹਿੰਦੇ ਪਾਸੇ ਦਾ। ਉਹਦਾ ਨਾਂ ਕੀ ਸੀ ਜਿਹੜਾ ਸਫੈਦਪੋਸ਼ ਸੀ? ਉਹ ਸ਼ਫੈਦਪੁਰ ਸੀ ਬਚਨਦੀਨ। ਬਚਨਦੀਨ। ਤੇ ਹੋਰ ਕਿਸੇ ਨੰਬਰਦਾਰ ਦੇ ਬਾਰੇ ਦੱਸੋ। ਉਹ ਸਾਰੇ ਬੰਦੇ ਇਹਨਾਂ ਦੇ ਨਾਮ। ਠੀਕ ਹੈ। ਤੇ ਜੈਲਦਾਰ ਵੈਸੇ ਪਿੰਡ ਦਾ ਸੀ? ਜੈਲਦਾਰ ਵੀ ਐਸੇ ਪਿੰਡ ਸੀ, ਕਿਰਪਾਲ ਸਿੰਘ। ਕਿਰਪਾਲ ਸਿੰਘ, ਲਹਿੰਦੇ ਪਾਸੇ ਦਾ। ਅੱਛਾ। ਵਾਵਾ ਨਾਂ ਸੀ ਉਸ ਜੈਲਦਾਰ ਦਾ? ਬੜਾ 14 ਪਿੰਡ ਉਹਦੀ ਜਾਲ ਚ ਨੇ, ਅਜੇ ਵੀ ਜੱਜਾਂ ਦੇ ਜਿਹੜੇ ਨੇ। ਅੱਛਾ, ਮਤਲਬ ਠੀਕ ਠਾਕ ਜ਼ੋਰ ਵਾਲਾ ਬੰਦਾ ਸੀ ਉਸ ਵੇਲੇ। ਠੀਕ। ਰਾਤ ਕੁਰਸੀਆਂ ਦੇ ਲਈ 16 ਜਮਾਤ ਦਾ ਉਹ ਪੜਿਆ, 5 ਪੜਿਆ, ਪਟਵਾਰੀ ਲਾ ਜਾਂਦੇ, 16 ਪੜਿਆ ਸੀ, ਕੋਈ ਨੌਕਰੀ ਨਹੀਂ ਕੀਤੀ ਉਹਨੇ ਸਾਡੀ। ਵਾਹ ਜੀ ਵਾਹ। ਅੱਛਾ, ਠੀਕ ਹੈ, ਠੀਕ ਹੈ। ਅੱਛਾ, ਉਸ ਵੇਲੇ ਦੀਆਂ 16 ਪੜਿਆ ਸੀ ਜੈਲਦਾਰ? 16 ਪੜਿਆ ਸੀ ਕਿਰਪਾਲ ਸਿੰਘ। ਕਿਰਪਾਲ ਸਿੰਘ। ਹੂੰ। ਉਹ ਮੇਰਾ ਖਿਆਲ ਹੁਣ ਇੰਨੀ ਲੰਮੀ ਕਰੀਏ, ਹੋ ਸਕਦਾ ਕਿ ਇਹਨਾਂ ਦਾ ਕੋਈ ਮਰੀਜ਼ ਹੋਵੇ, ਇਹਨਾਂ ਦਾ ਅਲੀਪੁਰ ਦਾ, ਉਹ ਨਹੀਂ ਬਿਗੜ ਬੁੱਢ ਲੈਂਦਾ। ਅੱਛਾ। ਬਲਾਰ ਵਿਆਹਿਆ ਸੀ ਉਹ। ਅੱਛਾ, ਬਰਾਰ ਜਿਹੜਾ ਵੇ ਖਾਨਪੁਰ ਬਰਾਰ। ਬਲਾਰ ਵਿਆਹਿਆ, ਐ ਸੜਕ ਜਾਂਦੀ ਹੈ ਲਾਹੌਰ ਵਾਲੀ। ਅੱਛਾ। ਜਿਹੜੀ ਜਾਂਦੀ ਹੈ ਇੱਧਰ ਨੂੰ ਸ਼ਹਿਰਗੜ੍ਹ ਨੂੰ, ਦੋਹਰਾ ਨੂੰ, ਇਹ ਨਾਲ ਹੀ ਪਿੰਡ ਤੋਂ ਅਗਲੇ ਪਾਸੇ ਉਹਨਾਂ ਦੀ ਉੱਚੀ ਮਕਾਨ ਕੋਠੀ ਹੈ। ਇਹ ਪਿੱਛੇ ਉਹਦਾ ਐਲਾਨ ਨਹੀਂ ਹੋਇਆ, ਉਦੋਂ ਇੱਕ ਵਾਰੀ ਜਿਹੜੇ ਅੰਦਰ ਮਾਰੇ ਬੰਦੇ ਫੜੇ ਗਏ ਹਨ। ਉਹਨਾਂ ਦੱਸਿਆ ਜੀ, ਉਹਨਾਂ ਕਿਹੜੇ ਮੁਖੇ ਦੱਸਿਆ, ਉਹਨਾਂ ਕਿਹਾ ਪਾਕਿਸਤਾਨ ਦੇ ਵਿੱਚ 3 ਬੰਦੇ ਜਿਹੜੇ ਉਹ ਫੜੇ ਨਹੀਂ ਜਾਂਦੇ, 3 ਬੰਦੇ ਹਨ ਉਹ। ਅੱਛਾ। ਤੇ ਫੜੇ ਨਹੀਂ ਜਾਂਦੇ। ਅਸਲਾ ਵੀ ਉਹਨਾਂ ਕੋਈ ਨਹੀਂ, ਉਹ ਖੁਦਾ ਨੇ ਲੈ ਕੇ ਅਸਲਾ ਆਇਆ, ਕੋਈ ਬੰਦ ਪੁਲਿਸ ਪਈ, ਪੁਲਿਸ ਦੇ ਮੁਕਾਬਲਾ ਹੁੰਦਾ ਸੀ। ਅੱਛਾ। ਉਹਦੇ ਹਿਸਾਬ ਨਾਲ ਉਹਦੇ ਉੱਥੇ ਪਠਾਨ ਰਹਿੰਦੇ ਨੇ, ਮੈਂ ਗਿਆ ਉੱਥੇ, ਪਠਾਨ ਰਹਿੰਦੇ ਨੇ ਉਹਦੇ ਵਿੱਚ, ਤੇ ਉਹ 35-36 ਕਮਰੇ ਆ ਉਹ। ਬੱਲੇ 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 ਬੱਲੇ। ਗੋਲੀਆਂ ਮਾਰ ਮਾਰ ਕੇ ਨਾ ਪੁਲਿਸ ਵਾਲਿਆਂ ਨੇ ਗੋਲੀਆਂ ਮਾਰ ਮਾਰ ਕੇ ਤੇ ਮੋਰੀਆਂ ਕਰ ਛੀਆਂ, ਤੇ ਪਤਾ ਨਹੀਂ ਲੱਗਦਾ। ਤੇ ਹੁਣ ਤੂੰ ਉੱਥੇ ਮਤਲਬ ਕਿ ਉਹ ਮੈਂ ਵੀ ਗਿਆ, ਤੇ ਉਹ ਜਨਾਬ ਜਿਹੜੀ ਆ ਕੀ ਹੁੰਦੀ ਨੇ ਕਮਾਂਡੋ, ਉੱਤੇ ਚੜ ਕੇ 24 ਛੱਤਾਂ ਪਾ ਕੇ ਸੂਈ ਗੈਸ ਮਾਰਦੀ ਸੀ ਫਿਰ, ਤੇ ਉਹ ਅੰਦਰੋਂ ਕੱਢਦੇ ਹਨ ਗਾਲਾਂ, ਤੇ ਉਹ ਪੁਲਿਸ ਵਾਲੇ ਆਉਂਦੇ ਹਨ, ਉਹ ਬਾਹਰ ਨਿਕਲਿਆ, ਤੁਹਾਨੂੰ ਕੁਝ ਨਹੀਂ ਆਉਂਦੇ, ਤੁਹਾਡੀ ਗੋਲੀ ਨਾਲ ਨਹੀਂ ਮਰਨਾ, ਆਪਣੀ ਗੋਲੀ ਨਾਲ ਮਰਨਾ। ਉਹ ਬਾਰਡਰ ਦਾ ਸੀ ਬੰਦਾ ਜਿਹੜਾ ਜਿਹਨੇ ਲਿਆਂਦਾ ਸੀ, ਉਦਣ ਉਹ ਉਹਦੇ ਨਾਲ ਤੁਰ ਜਾਂਦਾ ਨਾ, ਤੇ ਉਹ ਜਿਹੜਾ ਕੀ ਅਨਵਰ ਜੀਜ ਉਹਨੂੰ ਉਹਦਾ ਮਾਰਨਾ ਸੀ। ਉਹ ਬੰਦਾ ਉੱਥੋਂ ਦਾ ਸੀ, ਉਹਨੇ ਲੈ ਗਿਆ ਸੀ, 2 ਕੁਦਰਾਂ ਦੇ ਬੰਦੇ ਲੈ ਕੇ ਆਏ। ਉਹਨਾਂ ਵਿੱਚੋਂ ਜਿਹੜੇ ਕੁਦਰਾਂ ਦੇ ਬੰਦੇ ਹਨ ਉਹ ਮਰ ਗਏ ਹਨ। ਤੇ ਉੱਥੇ ਉਹਨਾਂ ਨੇ ਮਤਲਬ ਕਿ ਰਾਤ ਨੂੰ ਰੱਖਿਆ, ਟਾਟੇ ਖਿਲਾ ਰਹੇ ਹਨ। ਤੇ ਉਹ ਜਿਹੜਾ ਆਉਂਦਾ ਸੀ ਨਾ, ਮੈਂ ਤੁਹਾਡੀ ਗੋਲੀ ਨੂੰ ਆਪਣੀ ਗੋਲੀ ਰੱਖ ਕੇ ਅੱਜ ਰੱਖ ਕੇ ਤੇ ਆਪੇ ਆਪਣੇ ਇੱਥੇ ਮਰਿਆ ਸੀ, ਉਹ ਨਹੀਂ ਮਰਿਆ। ਇੱਥੋਂ ਦਾ ਗੱਟੇ ਦਾ ਪਰੌਂਠਾ ਥਾਣੇਦਾਰ ਸੀ, ਉਹ ਆਦਮ ਪੌੜੀਆਂ ਹਨ, ਤੇ ਉਹ ਆਖਣਗਾ ਗਾਂ ਉਹ ਪੁਲਿਸ ਵਾਲਿਆਂ ਨੂੰ ਆਂਦਾ, ਉਹ ਤੂੰ ਇਹ ਜਾਇਆ ਅਜੇ ਪੌੜੀ ਚੜਿਆ, ਨੇ ਮਾਰਿਆ ਫੈਰ ਤੇ ਥੱਲੇ ਸੋ ਗਿਆ। ਤਿੰਨ ਪੁਲਿਸ ਦੇ ਮਰੇ ਹਨ, 2 ਥਾਣੇਦਾਰ ਤੇ 1 ਸਿਪਾਹੀ ਸ਼ਾਹਗੋੜ ਦੇ ਮਰੇ ਹਨ, ਤੇ 1 3 ਮਰੇ ਹਨ, ਤੇ 3 ਹੀ ਉਹ ਮਰ ਗਿਆ। ਮਤਲਬ ਉਹ ਤੁਸੀਂ ਦੱਸਿਆ ਕਿ 35-36 ਕਮਰੇ ਸਨ, ਮਹੱਲ ਸੀ ਪੂਰਾ ਮਹੱਲੇ ਕੇ। ਤੇ ਉਧਰ ਵਿਆਹ ਸੀ ਭਲੇਰ ਦਾ ਜਿਹੜਾ ਜੈਲਦਾਰ ਸੀ ਕਿਰਪਾਲ ਸਿੰਘ, ਉਧਰ ਵਿਆਹ ਸੀ। ਠੀਕ ਹੈ। ਉਹਦੇ ਵੀ ਆ ਗਏ ਉੱਥੇ ਪਠਾਨ ਰਹਿੰਦੇ ਨੇ, ਅਜੇ ਮਕਾਨ ਉਸੇ ਤਰ੍ਹਾਂ ਹੀ ਨੇ, ਉਹ ਮਹੱਲ ਉਸੇ ਤਰ੍ਹਾਂ ਹੀ ਮਕਾਨ ਜਿਹੜਾ। ਆਹੋ ਠੀਕ ਹੈ। ਮੈਂ ਕੋਈ ਤਕਰੀਬਨ ਸਾਲ ਕੋ ਆਇਆ ਉਦੋਂ ਗਿਆ ਉੱਥੇ। ਅੱਛਾ। ਆਹੋ, ਖਾਨਪੁਰ ਬਲਾਰ। ਖਾਨਪੁਰ ਬਲਾਰ। ਅੱਛਾ। ਤੇ ਨਾਲੇ ਸਾਡੇ ਵੀ ਖਾਨਪੁਰ ਬਲਾਰ ਨਾਨਕੇ ਸਨ। ਅੱਛਾ ਅੱਛਾ ਅੱਛਾ, ਠੀਕ ਠੀਕ। ਇਸ ਲਈ ਤੁਹਾਨੂੰ ਜਾਣਕਾਰੀ ਉਸ ਪਿੰਡ ਦੀ ਵੀ ਕੋਈ? ਠੀਕ ਹੈ। ਨਹੀਂ ਸਾਡੇ ਨਾਨਕਿਆਂ ਤੇ ਕੋਈ ਨਹੀਂ, ਬਲਕਿ ਮੈਂ ਗਿਆ। ਠੀਕ ਹੈ। ਅੱਛਾ ਬਾਬਾ ਜੀ, ਤੁਸੀਂ ਆਪਣੇ ਪਿੰਡ ਬਾਰੇ ਦੱਸੋ ਕਿ ਉਸ ਵੇਲੇ ਠੀਕ ਠਾਕ ਸਲੂਕ ਸੀ ਨੰਬਰ ਦਾ? ਅੱਛਾ। ਕੋਈ ਰੌਲਾ ਨਹੀਂ ਸਾਡੇ, ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕੋ ਹੀ, ਸਾਰੇ ਇਕੱਠੇ ਰਹਿੰਦੇ ਸਨ।
ਠੀਕ ਹੈ। ਤੇ ਜਿਹੜੀ ਨੰਬਰਦਾਰੀ ਸੀ ਜ਼ਿਆਦਾ ਸਿੱਖਾਂ ਕੋਲ ਸੀ। ਸਿੱਖਾਂ ਦੀ ਨੰਬਰਦਾਰ ਸਿੱਖੀ ਸਨ, ਮਾਲਕੀ ਮਾਲਕੀ ਉਹ ਸੀ। ਜ਼ਮੀਨ ਤੇ ਮਾਲਕੀ ਦੀ ਸਿੱਖ ਸਨ। ਇਹ ਤੁਹਾਨੂੰ ਪਤਾ ਕਿੰਨਾ ਰਕਬਾ ਸੀ ਪਲੇਅਰ ਦਾ? ਇਹਦਾ ਰਕਬਾ 1200। 1200 ਕਮਾ। ਹਾਂ ਤੇ ਜ਼ਿਆਦਾ ਉਹਨਾਂ ਕੋਲ ਹੀ ਸੀ। ਨਹੀਂ ਆਈ ਸਾਰਾ ਰਕਬਾ, ਸਾਡੇ ਪਿੰਡ ਦਾ ਰਕਬਾ ਥੋੜਾ ਸੀ। ਅੱਛਾ ਹਾਂ ਉਹ ਹੁਣ ਸਾਰੀ ਤੈਨੂੰ ਗੱਲਾਂ ਕਿਦਾਂ ਸੁਣਾਵਾਂ ਇਹਦੇ ਫਿਰ। ਜੀ ਜੀ ਜੀ। ਰਕਬਾ ਸਾਡੇ ਪਿੰਡ ਦਾ ਥੋੜਾ ਸੀ, ਰਕਬਾ ਛਿਛਵਾਈ ਦਾ ਬਹੁਤਾ ਸੀ। ਅੱਛਾ ਇਹ ਫਿਰ ਜ਼ਮੀਨਾਂ ਛਿਛਵਾਈਆਂ ਲਈਆਂ, ਕਾਲੋ ਕਹਿੰਦੇ ਲਈਆਂ, ਫਿਰ ਰਕਬਾ ਵਧਿਆ। ਹਾਂ ਮਜ਼ੇ ਲਿਆ ਲੱਗਾ। ਠੀਕ ਠੀਕ। ਜਿਹੜਾ ਅਸਲ ਰਕਬਾ ਕਾਗਜ਼ੀ ਗਿਣੀ ਹੈ ਨਾ ਪਟਵਾਰੀ ਦੇ, ਉਹ 1200 ਨਿਕਲਦਾ। ਹੁਣ ਤੇ ਬਹੁਤਾ ਹੋ ਗਿਆ। ਵਾਹ ਜੀ ਵਾਹ। ਉਹ ਫਿਰ ਸਿੱਖ ਆਪਣੇ ਹੁੰਦੇ ਹੀ ਉਹਨਾਂ ਨੇ ਜ਼ਮੀਨਾਂ ਖਰੀਦੀਆਂ। ਹਾਂ ਆਪਣੇ ਆਵੇ ਆਪ ਖਰੀਦਿਆ ਲੋਕ, ਜਿੱਦਾਂ ਹੁਣ ਖਰੀਦਦੇ ਨੇ। ਤੇ ਜ਼ਮੀਨ ਸਾਰੀ ਬਾਦ ਸੀ। ਜ਼ਮੀਨ ਸਾਰੀ ਬਾਤ। ਅੱਛਾ ਜੀ। ਵਰਾਨੀ ਕੋਈ ਨਹੀਂ ਸੀ। ਬਰਾਨੀ ਹੋਈ ਹੈ ਜ਼ਮੀਨ ਆਂਦਾ ਜਿੱਥੇ ਮੁੰਜੀ ਹੁੰਦੀ ਆ ਇਹ ਸਾਰੇ ਨਹਿਰੋਂ ਬਾਹਰ ਜਿਹੜੀ ਇੱਥੇ ਆ ਸੀ ਮਾਲ ਡੰਗਰ ਚੌਦਾ ਸੀ, ਉਹਦੇ ਨਹਿਰ ਨਹੀਂ ਨਾ, ਨਹਿਰ ਤੋਂ ਨਿਕਲੀ ਪਾਕਿਸਤਾਨ ਬਣ ਤੋਂ 3 ਸਾਲ ਤੋਂ ਬਾਅਦ। ਤੇ ਪਾਣੀ ਸ਼ਾਨੀ ਜਿਹੜਾ ਤੁਸੀਂ ਪੀਂਦੇ ਪਿਲਾਉਂਦੇ ਸੋ ਉਹ ਖੂਹਾਂ ਦਾ? ਅੱਛਾ ਪਾਣੀ ਵਧੀਆ ਹੈ? ਹਾਂ ਪਾਣੀ ਵਧੀਆ। ਅੱਛਾ ਜੀ ਠੀਕ ਹੈ। ਕੋਈ ਮਸ਼ਹੂਰ ਉਸ ਵੇਲੇ ਜਿੰਨਾ ਹੁੰਦਾ ਨਾ ਫਲਾਣੇ ਵਾਲਾ ਖੂਹ, ਕਿਤੇ ਕਿਤੇ ਨਾਂ ਤੇ ਵੱਜਦਾ, ਉਹਨਾਂ ਦੇ ਬਾਰੇ ਦੱਸੋ। ਖੂਹ ਤੇ ਨਾਲ ਚੱਲਦੇ ਹਨ। ਹੁਣ ਆ ਜਿਹੜਾ ਨਾ ਆ ਖੂਹ ਜਿਹਾ ਸਾਡੇ ਆ ਜਿਹਾ ਖੂਹ ਹੈ। ਅੱਛਾ ਇਹ ਤਾਂ ਸੀ ਉਹਦੇ ਦਾ ਕਰਤਾਰ ਸਿੰਘ ਦਾ। ਉਹਦੇ ਇੱਕ ਮਤਲਬ ਕਿ ਜੀ ਉਹ ਇਹਦਾ ਨਾਂ ਰੱਖਦੇ ਨੇ ਵੱਖਰੇ, ਜਿੱਦਾਂ ਹਾਂ ਇੱਕ ਮਿਸ਼ਰਾਂ ਵਾਲਾ ਖੂਹ ਖਵਾਉਂਦਾ। ਅੱਛਾ ਉਹ ਗੱਲ ਕਰਾਂਗੇ ਤੇ ਮਿਸ਼ਰ ਵੀ ਜਿਹੜੇ ਹਨ ਸਾਡੇ ਪੂਰੀ ਤਹਿਸੀਲ ਚ ਵਾਧੂ ਸਨ। ਅੱਛਾ ਜੀ। ਹਾਂ ਉਹ ਵੀ ਸਿੱਖ ਸਨ? ਨਹੀਂ ਉਹ ਹਿੰਦੂ ਖੱਤਰੀ ਹਨ। ਉਹ ਹਿੰਦੂ ਖੱਤਰੀ ਸਨ। ਉਹ ਵਿੱਚ 12 ਅਜੇ ਵੀ ਰਹਿੰਦੇ ਨੇ ਉੱਥੇ। ਅੱਛਾ ਹਾਂ ਇਹ ਜਿਵੇਂ 2 ਰੇਟ ਦੀ ਕੰਧ ਲੱਗੀ, 6 ਟਨ ਦੀ ਕੰਧ ਥੱਲੇ। ਵਾਹ ਜੀ ਵਾਹ। ਅੱਛਾ ਇੱਕ ਕੰਧ ਪੁੱਟ ਲਈ ਤੇ ਮਕਾਨ ਬਣ ਜਾਂਦੇ ਸਾਰੇ। ਬੱਲੇ 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 ਬੱਲੇ। ਮਤਲਬ ਜਿਹੜੀ ਚੌੜੀਆਂ ਕੰਧਾਂ ਬੜੀ ਵੱਡੀ ਸਾਮੀ, ਪੂਰੀ ਤਹਿਸੀਲ ਚ ਉਹਨਾਂ ਨਾਲ ਦਾ ਬੰਦਾ ਕੋਈ ਨਹੀਂ। ਅੱਛਾ ਸ਼ੌਕਰਾ ਕਰਦੇ ਨੇ ਹਿੰਦੂ ਖੱਤਰੀ। ਉਹ ਹਿੰਦੂ ਖੱਤਰੀ ਠੀਕ ਠਾਕ ਪੈਸੇ ਵਾਲੇ ਬੰਦੇ, ਬੜੇ ਸ਼ਾਹ ਬੰਦੇ। ਜਦੋਂ ਗਿਆ ਨਾ ਇੱਥੋਂ ਲੱਦ ਕੇ ਟੂੰਬਾ ਘੋੜੀ ਤੇ ਲੱਦ ਕੇ ਉਹਨੂੰ ਸੜੀਆਂ ਹਨ। ਬੱਲੇ 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 ਠੀਕ। ਏਡੀ ਵੱਡੀ ਸਾਮੀ ਸੀ ਉਹ। ਅੱਛਾ ਅੱਛਾ। ਤੇ ਉਹਨਾਂ ਦਾ ਖੂਹ ਸੀ? ਉਹਨਾਂ ਦਾ ਕੋਈ ਨਹੀਂ। ਉਹ ਖੂਹ ਮਿਸ਼ਰਾਂ ਵਾਲਾ ਹਾਂ ਖਵਾਉਂਦਾ ਜੀ ਹੁਣ ਬੰਦ ਕਰ ਚੱਲਿਆ। ਅੱਛਾ ਤੇ ਕੀ ਨਾਂ ਸੀ ਖੂਹ ਦਾ? ਫੇਰ ਇੱਕ ਵਾਰ ਦੱਸਿਓ। ਮਿਸ਼ਰਾਂ ਵਾਲਾ ਖੂਹ ਖਵਾਉਂਦਾ ਮਿਸ਼ਰਾਂ ਵਾਲਾ ਖੂਹ। ਅੱਛਾ ਤੇ ਸਿੱਖਾਂ ਦਾ ਕੋਈ ਹੈ ਸੀ ਖੂਹ ਉਸ ਵੇਲੇ? ਸਿਖਾਇਆ ਦੂਜੇ ਸਿੱਖਾਂ ਦੇ ਨੇ। ਅੱਛਾ ਉਹ ਨਾ ਆਪਣੀ ਜਾਤੀ ਬਣਾਇਆ ਸੀ ਬਾਹਮਣਾਂ ਨੇ ਪਾਣੀ ਕਰਨ ਵਾਸਤੇ। ਉਹ ਪਿੰਡ ਦੇ ਵਿੱਚ ਆ ਦੂਜੇ ਬਾਹਰ ਨੇ। ਉਹ ਤੂੰ ਗੱਲ ਕਰ, ਉਹਦੇ ਨਾਲ ਨਾਂ ਦਾ ਸਾਗਰ ਚੰਦ ਤੇ ਰਾਮਚੰਦ 2 ਭਰਾ ਸਨ। ਅੱਛਾ ਉਹਨਾਂ ਦੇ ਉਸ ਜ਼ਮਾਨੇ ਜਾਂਦੇ ਲੋਕੀ ਬੜੇ ਕਹਿੰਦੇ ਤੇ ਤੁਹਾਨੂੰ ਪਰਲੇ ਪਾਸੇ 'ਚ 12 ਨੂੰ ਖਾਰੇ ਤੇ ਹੈਰਾਨ ਹੋ ਜਾਂਦੇ ਤਾਂ ਜਦੋਂ ਕਾਰੀਗਰ ਇਹ ਸਮੇਂ ਕਿੱਥੋਂ ਹੈ। ਓਏ ਹੋਏ ਹੋਏ। ਅੱਜ ਤਾਂ ਜਿੱਦਾਂ ਪਰਨਾ ਐਸਾ ਬੂਟੇ ਛਪੇ ਛੱਤ ਤੇ। ਜੀ 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 ਜੀ। ਉਹ ਪਟਵਾਰੀ ਵਾਲਾ ਉਹ ਸਿਰਫ ਹਵੇਲੀ ਬਣਾਈ ਉਹਨਾਂ ਨੇ। ਅੱਛਾ ਬੜੇ ਮਕਾਨ ਸਨ, ਬੜੀ ਸਾਮੀ ਵੱਡੀ ਸੀ। ਠੀਕ ਹੈ। ਹੋਰ ਕਿਸੇ ਕੋਈ ਇਹਨਾਂ ਤੋਂ ਇਲਾਵਾ ਕੋਈ ਹੋਰ ਕਿਹੜਾ ਸੀ ਜ਼ੋਰ ਵਾਲਾ ਬੰਦਾ? ਇੱਕ ਤਾਂ ਜੈਲਦਾਰ ਹੋ ਗਿਆ। ਜਾਇਦਾਰ ਸੀ ਤੇ ਜਾਂ ਇਹ ਖੱਤਰੀ ਸਨ। ਠੀਕ। ਉਹ ਤਾਂ ਮਤਲਬ ਨੰਬਰਦਾਰ ਹੁੰਦੇ ਨੇ ਇਸ ਤਰ੍ਹਾਂ ਹੁੰਦਾ ਜਿੱਦਾਂ ਪਿੰਡਾਂ ਦੇ ਵਿੱਚ ਨੰਬਰਦਾਰ ਕਿਸੇ ਮਤਲਬ ਇੱਕ ਦੂਜੇ ਨਾਲ ਸਲੂਕ ਮੁਹੱਬਤ ਹੋਇਆ। ਬਾਬਾ ਜੀ ਠੀਕ ਹੈ। ਬਾਬਾ ਜੀ ਇਹ ਦੱਸੋ ਜਿਹੜੀ ਦੁਕਾਨਦਾਰੀ ਕਰਦੇ ਸਨ ਉਹ ਖੱਤਰੀ ਲੋਕ ਸਨ? ਖੱਤਰੀ। ਅੱਛਾ ਹਾਂ। ਤੇ ਨਾਂ ਯਾਦ ਹੈ ਕਿਸੇ ਦੁਕਾਨਦਾਰ ਦਾ ਉਸ ਜਿਹੜੇ ਸੰਨ 47 ਤੋਂ ਪਹਿਲੇ ਹਲੇਰ ਵਿੱਚ ਜਿਹਨਾਂ ਦੀ ਦੁਕਾਨ ਸੀ? ਦੁਕਾਨ ਬਾਜ਼ਾਰ ਕੋਈ ਹੈ ਸੀ ਪਿੰਡ ਚ? ਬਾਜ਼ਾਰ ਉਸ ਵੇਲੇ ਨਹੀਂ, ਬਾਜ਼ਾਰ ਇਸ ਵੇਲੇ ਪਰਲੇ ਪਾਸੇ ਸੀ ਬਾਜ਼ਾਰ। ਸ਼ਹਿਰ ਸ਼ੂਰ ਤੁਹਾਨੂੰ ਪਸਰੂਰ ਹੀ ਲੱਗਦਾ? ਪਸਰੂਰ ਹੀ ਸ਼ਹਿਰ ਲੱਗਦਾ। ਵਿਆਹਾਂ ਸ਼ਾਦੀਆਂ ਦਾ ਜਿਹੜਾ ਲੱਤਾ ਲੈਣ ਵਾਸਤੇ? ਉੱਥੋਂ ਹੀ। ਅੱਛਾ ਅੱਛਾ ਪਸਰੂਰ ਜਾਣਾ। ਠੀਕ ਹੈ ਠੀਕ। ਸਹੀ ਸਹੀ। ਤੇ ਗੁਰਦੁਆਰੇ ਤੁਸੀਂ ਕਿੰਨੇ ਵੇਖੇ ਇੱਥੇ? ਗੁਰਦੁਆਰੇ ਇੱਥੇ ਸਾਡੇ 3 ਨੇ। ਅੱਛਾ 3 ਗੁਰਦੁਆਰੇ। ਤੇ ਮਸਜਿਦਾਂ ਕਿੰਨੀਆਂ ਸਨ ਉਸ ਵੇਲੇ? ਮਸਜਿਦ ਉਦੋਂ ਸਿਰਫ 2 ਮਸਜਿਦਾਂ। ਤੇ ਇਹ ਵੀ ਤੁਹਾਨੂੰ ਯਾਦ ਹੈ ਕਿਹੜੇ ਕਿਹੜੇ ਮਹੱਲੇ ਸੀ ਮਸਜਿਦਾਂ? ਮਸਜਿਦ ਹੁਣ ਵੀ ਉਹੀ ਨੇ। ਇੱਕ ਦੱਖਣ ਪਾਸੇ ਆ, ਇੱਕ ਲਹਿੰਦੇ ਪਾਸੇ, ਇੱਕ ਲਹਿੰਦੇ ਪਾਸੇ, ਇੱਕ ਦੱਖਣ ਪਾਸੇ। ਤੇ ਗੁਰਦੁਆਰੇ ਕਿਹੜੇ ਕਿਹੜੇ? ਗੁਰਦੁਆਰਾ ਇੱਕ ਆ ਚੜ੍ਹਦੇ ਪਾਸੇ ਹੈ, ਤੇ ਇੱਕ ਲਹਿੰਦੇ ਪਾਸੇ, ਤੇ ਇੱਕ 2 ਚੜ੍ਹਦੇ ਪਾਸੇ ਤੇ ਇੱਕ ਲਹਿੰਦੇ ਪਾਸੇ। ਤੇ ਅਸੀਂ ਇਸ ਵੇਲੇ ਜਿਸ ਜਗ੍ਹਾ ਬੈਠੇ ਹਾਂ ਪਿੰਡ ਦਾ ਚੜ੍ਹਦਾ ਪਾਸਾ। ਇੰਝ ਗੱਲ ਹੈ ਜੀ। ਠੀਕ ਹੈ। ਤੇ ਇਹ ਗੁਰਦੁਆਰਾ ਨੂੰ ਬਣਾਉਣ ਵਾਲਾ ਕੌਣ ਸੀ? ਜਾਗਰ ਸਿੰਘ ਜਿਹੜਾ ਨੰਬਰਦਾਰ ਉਹਨੇ ਬਣਾਇਆ ਸੀ ਕੋਈ?
ਨਹੀਂ ਨਹੀਂ ਆ ਜਗ ਸਿੰਘ ਆ ਉਹਲੇ ਪਾਸੇ ਲੰਮਾ ਅੱਛਾ ਅੱਛਾ ਇਹ ਤਾਂ ਨੰਬਰਦਾਰ ਸੀ ਨਾ ਹਾਂ ਨਹੀਂ ਉਸ ਵੇਲੇ ਹੁੰਦਾ ਨਾ ਕਿ ਯਾਰ ਆ ਫਲਾਣੇ ਬੰਦੇ ਨੇ ਇਹ ਜ਼ਿਆਦਾ ਪੈਸਾ ਇਹਨੇ ਗੁਰਦੁਆਰੇ ਤੇ ਲਾਇਆ ਉਹ ਦੱਸ ਕੇ ਕਰਦੇ ਹਨ ਕੰਮ ਅੱਛਾ ਰਲ ਕੇ ਕਰਦੇ ਆ ਜੀ ਆ ਇੱਥੇ ਉਹ ਜਿੱਥੇ ਬਣਿਆ ਜੇ ਨਾ ਉਹ ਜੋ ਰੱਬ ਦਾ ਚਿੱਟਾ ਜਿਹਾ ਬੜਾ ਹਾਂਜੀ ਹਾਂਜੀ ਉਹ ਮਾਚੇ ਤੋਂ ਪਰਾਂ ਜਾ ਕੇ ਅੱਛਾ ਅੱਛਾ ਗੁਰਦੁਆਰਾ ਉਹਨੂੰ ਹੈ ਉਹ ਜਾਰਾ ਸੀ ਬਣ ਗਿਆ ਗੁਰਦੁਆਰਾ ਤੇ ਮੁੜ ਕੇ ਫੇਰ ਹੋ ਗਿਆ ਜਾਰਾ ਅੱਛਾ ਇਹ ਘਰ ਹੈ ਜੀ ਜਿੱਥੇ ਗੁਰਦੁਆਰਾ ਸੀ ਠੀਕ ਹੈ ਮਸਜਿਦ ਦੇ ਨਾਲ ਹੀ ਅਗਲੀ ਸਾਈਡ ਉਹ ਆਹੋ ਇੱਕ ਉਹ ਇੱਧਰ ਸੀ ਉੱਥੇ ਵੀ ਉਹ ਰਾਸ਼ ਹੋ ਗਈ ਹੈ ਅੱਛਾ ਤੇ ਇੱਕ ਉਧਰ ਸੀ ਉਹਦੇ ਸਕੂਲ ਬਣਾ ਖੜਿਆ ਅੱਛਾ ਅੱਛਾ ਠੀਕ 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 ਸਰਕਾਰੀ ਇਸੇ ਲੋਕਾਂ ਆਖਿਆ ਇਹਦਾ ਸਕੂਲ ਬਣਾ ਲਈ ਤੇ ਉਹ ਸਕੂਲ ਬਣਾਇਆ ਗੁਰਦੁਆਰੇ ਦਾ ਹਾਂ ਬਣਾਇਆ ਗੁਰਦੁਆਰੇ ਮਗਰ ਭੁੱਟਾ ਦਾ ਦੌਰ ਆਇਆ ਤੇ ਉਹ ਸਕੂਲ ਵੱਡਾ ਬਣ ਗਿਆ ਠੀਕ ਠੀਕ ਸਹੀ ਸਹੀ ਤੇ ਹਿੰਦੂਆਂ ਦਾ ਮੰਦਿਰ ਜਾਂ ਕੋਈ ਧਰਮਸ਼ਾਲਾ ਠਾਕਰ ਦੁਆਰਾ ਰਾਜਪੂਤਾਂ ਦੇ ਨਹੀਂ ਹਾਂ ਉਹ ਦੱਸਿਆ ਤੈਨੂੰ ਦੱਸਿਆ ਤੈਨੂੰ ਦੱਸਿਆ ਰਿਹਾ ਹਾਂ ਨਹੀਂ ਦੁਆ ਹੈ ਸਾਨੂੰ ਖਤਰੀ ਬਾਬੇ ਰਾਣਾ ਜ਼ਿਕਰ ਕੀਤਾ ਖੱਤੀ ਬਥੇਰੇ ਹਿੰਦੂ ਯਾਰ ਉਹ ਵੀ ਉਹਨਾਂ ਨੂੰ ਮੰਨਦੇ ਨੇ ਨਾ ਉਹ ਦੱਸਿਆ ਨਹੀਂ ਉਹ ਜਿਹੜਾ ਉਹਦਾ ਰਾਜਪੂਤਾਂ ਵਾਲਾ ਉਹ ਰਾਜਪੂਤਾਂ ਵਾਲਾ ਜਿਹੜਾ ਨਾ ਉਹ ਖੱਤਰੀਆਂ ਦਾ ਹੀ ਆ ਜਿਹੜਾ ਇਹ ਸਿੱਖਾਂ ਦਾ ਹੀ ਉਹ ਵੀ ਸਿੱਖਾਂ ਦਾ ਹੀ ਮੰਨਦੇ ਉਹ ਵੀ ਇੱਕੋ ਨੇ ਪਰ ਉਹ ਕੋਈ ਹੋਰ ਉਹ ਨਾ ਢੇਰੀ ਨੂੰ ਮੰਨਦੇ ਨੇ ਉਹ ਨਹੀਂ ਸਿੱਖ ਜਿਹੜਾ ਘੱਟ ਕਰਦੇ ਅੱਛਾ 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 ਹਾਂ ਠੀਕ ਹੈ ਸਹੀ ਹੈ ਤੇ ਇੱਕ ਤੁਹਾਡੇ ਪਿੰਡ ਦਾ ਆਪਣਾ ਰੂੜ ਸਿੰਘ ਵੀ ਆਏ ਅੱਛਾ ਉਹਦੇ ਬਾਰੇ ਦੱਸੋ ਸਰਕਾਰੀ ਮੁਲਾਜ਼ਮ ਕਿਤੇ ਤਾਂ ਹਾਂ ਉਸ ਵੇਲੇ ਆਹ ਸੀ ਰੂੜ ਸਿੰਘ ਤੁਸੀਂ ਵੇਖਿਆ ਉਹ ਉਹਨਾਂ ਨੇ ਦੱਸਿਆ ਜੀ ਪਿੰਡ ਵੜਦਿਆਂ ਜਦੋਂ ਪਿੰਡ ਵੜਦੇ ਹਨ ਤੇ ਪਹਿਲਾ ਮਕਾਨ ਉਹਦਾ ਸੀ ਪੱਕਾ ਮਕਾਨ ਆਂਦਾ ਪੱਕਾ ਮਕਾਨ ਰੂੜ ਸਿੰਘ ਹਾਂ ਹਾਂ ਉਹ ਖੱਤੇ ਅੱਛਾ ਨਹੀਂ ਇਹ ਸਾਰਾ ਤਾਂ ਲੂਰ ਸਿੰਘ ਦਾ ਨਹੀਂ ਇਹ ਨੱਥਾ ਸਿੰਘ ਸੀ ਅੱਛਾ ਇਹ ਨੱਥਾ ਸਿੰਘ ਸੀ ਇਹਦਾ ਪਿਓ ਜਿਹੜਾ ਸੀ ਉਹਦੇ ਨਾਲ ਸੁੰਦਰ ਮੋਰ ਸੀ ਜਿਹੜਾ ਮੌਲੀ ਜੀ ਨਾਲ ਘਰਾਂ 'ਚ ਰਹਿੰਦੇ ਨੇ ਜਿਹੜਾ ਸਾਡੇ ਗੁਆਂਢ ਉਹ ਸੁੰਦਰ ਮੋਰ ਸੀ ਨਾ ਉਹਦਾ ਪੁੱਤਰ ਸੀ ਇਹ ਪਹਿਲੇ ਟੱਬਰ ਦਾ ਨੱਥਾ ਸਿੰਘ ਤੇ ਕੋਈ 3 ਪੁੱਤਰ ਹੋਰ ਸਨ ਉਹਦਾ ਅਗਲਾ ਉਹ ਜਿਹੜੀ ਆਹੀ ਗੱਲ ਹੈ ਉਹ ਸਨ ਉਹ ਨਾਂ ਲੈਣਾ ਤੂੰ ਵੇਖਦੇ ਨੇ ਨਾਂ ਲੈਣਾ ਤੇ ਹੋਰ ਮਤਲਬ ਕਿ ਇੱਥੇ ਜਿਹੜੇ ਹਨ ਬੰਦੇ ਉਹਦਾ ਰੂੜ ਸਿੰਘ ਆ ਸੀ ਤੇ ਉਹ ਤਾਂ ਦੇ ਬਥੇਰੇ ਬੰਦੇ ਨੇ ਨਾ ਤੇ ਉਹ ਆਖਾਂਗੇ ਉਹ ਨੱਥਾ ਸਿੰਘ ਵਾਲੀ ਨੱਥਾ ਵਾਲੀ ਹੀ ਇੱਕ ਹਾਂਜੀ ਨੱਥੋ ਵਾਲੀ ਸਿੱਖ ਸੀ ਆਹੋ ਸਿੱਖ ਸੀ ਉਹਦਾ ਪਰਲੇ ਪਾਸੇ ਉਹ ਵੀ ਜਲਦਾਰਾਂ ਦੇ ਵਿੱਚੋਂ ਹੀ ਅੱਛਾ ਉਹਨਾਂ ਦਿਨਾਂ ਜੋ ਉਹਦੇ ਮੁੰਡੇ ਮੁਲਾਜ਼ਮ ਸਨ ਠੀਕ ਸਹੀ ਹੈ ਉਹ ਮਕਾਨ ਹੀ ਕਿਸੇ ਮਾਂ ਬਾਬਾ ਜੀ ਸਕੂਲ ਹੈ ਸੀ ਉਸ ਵੇਲੇ ਸਕੂਲ ਹੈ ਅੱਛਾ ਸਕੂਲ ਹੈ ਕਿੰਨੀ ਜਮਾਤ ਤੱਕ ਸੀ ਪੰਜਵੀਂ ਜਾਂ ਚੌਥੀ ਤੱਕ ਪੜਾਉਂਦੇ ਸੀ ਪੰਜਵੀਂ ਦੀ ਅੱਛਾ ਤੁਸੀਂ ਗਏ ਸਕੂਲ ਨਹੀਂ ਹਾਂ ਅਸੀਂ ਸਕੂਲ ਸਾਡੇ ਤੋਂ ਤੂੰ ਆਂਦਾ ਉਹ ਜਿੰਨੀ ਪਹੁੰਚਾ ਉਹ ਨਹੀਂ ਗਿਆ ਮੈਂ ਸਕੂਲੇ ਨਹੀਂ ਗਿਆ ਅੱਛਾ ਉਸ ਤੋਂ ਵੱਡਾ ਜਿਹੜਾ ਸੀ ਉਹ ਵੀ ਪੜਿਆ ਸੀ ਅੱਛਾ ਉਸ ਤੋਂ ਵੱਡਾ ਜਿਹੜਾ ਸੀ ਉਹ ਵੀ 5 ਪੜਿਆ ਸੀ ਤੇ ਮੇਰੇ ਤੋਂ ਜਿਹੜਾ ਛੋਟਾ ਸੀ ਉਹ ਵੀ ਨਹੀਂ ਪੜਿਆ ਮੈਂ ਵੀ ਨਹੀਂ ਪੜਿਆ 4 ਭਰਾ ਠੀਕ ਹੈ ਸਹੀ ਹੈ ਤੇ ਸਕੂਲ ਪਿੰਡ ਹੀ ਸੀ ਸਕੂਲ ਪਿੰਡ ਹੀ ਤੇ ਤੁਹਾਡੇ ਪਿੰਡ ਦਾ ਕੋਈ ਮਾਸਟਰ ਹੈ ਸੀ ਮਾਸਟਰ ਸਾਡੇ ਪਿੰਡ ਦਾ ਇੱਕ ਨਿਆਦ ਨਾਂ ਨਹੀਂ ਕਰਨਾ ਕੁੜੀਆਂ ਦਾ ਮੂੰਹ ਤੇ ਆਦੇ ਸੀ ਮਾਸਟਰ ਉਹ ਨਹੀਂ ਉਹਨੇ ਉਹ ਸੀ ਜਿਹਦੇ ਸਾਈ ਸੀ ਉਹਨਾਂ ਦੀ ਹੈ ਮਾਸਟਰ ਕੀ ਹਲਾ ਹੈ ਅੱਛਾ ਮਾਲਾ ਰਾਮ ਹੈ ਜੀ ਮਾਸਟਰ ਮਾਲਾ ਰਾਮ ਹੈ ਜੀ ਮਾਸਟਰ ਸਹੀ ਬਾਬਾ ਜੀ ਕੀ ਕਾਰੋਬਾਰ ਕਰਦੇ ਸਨ ਤੁਹਾਡੇ ਵਡਕੇ ਜਿਹੜੇ ਸਨ ਬਜ਼ੁਰਗ ਸਾਡੇ ਵਡਕੇ ਹਾਂ ਉਹ ਕਰਦੇ ਹਨ ਕਾਰੋਬਾਰ ਪਾਂਡੀਆਂ ਦਾ ਅੱਛਾ ਤੇ ਕਪੜਾ ਹੁੰਦੇ ਸਨ ਠੀਕ ਹੈ ਤੇ ਜਿਹੜੇ ਇੱਥੇ ਸਿੱਖ ਰਹਿੰਦੇ ਸਨ ਉਹ ਵਾਈ ਬੀਜੀ ਉਹ ਜ਼ਿਮੀਂਦਾਰ ਕਰਦੇ ਹਿੰਦੂ ਲੋਕ ਜਿਹੜੇ ਉਹ ਦੁਕਾਨਦਾਰੀ ਕਰਦੇ ਸਨ ਠੀਕ ਹੈ ਤੇ ਇਸ ਪਿੰਡ ਦੇ ਵਿੱਚ ਕੋਈ ਕੋਲੂ ਛੋਲੂ ਕੋਈ ਖਰਾਸ ਹੈ ਤੇਲੀਆਂ ਦਾ ਅੱਛਾ ਖਾਸ ਹੈ ਮਿਸਤਰੀਆਂ ਦਾ ਠੀਕ ਹੈ ਮਿਸਤਰੀ ਮੁਹੰਮਦ ਸ਼ਫੀ ਹਾਂ
ਤੇ 47 ਤੋਂ ਪਹਿਲੇ ਉਹਦਾ ਸੀ ਇੱਥੇ ਖਰਾਸ। ਖਰਾਸ। ਅੱਛਾ, ਤੇ ਕੋਲੂ ਜਿਹੜਾ ਕੋਲੂ ਸੀ ਉਹਦਾ ਨਾਂ ਕੀ? ਰਹਿੰਦੇ ਬਣੇ ਕੋਲੂ ਤੇਲੀਆਂ ਦੇ ਆ ਹਨ। ਹਾਂ, ਚਿਰਾਗ ਤੇਲੀ। ਅੱਛਾ, ਚਿਰਾਗ ਤੇਲੀ। ਲੱਦੇ ਜੁਮਾ ਉਹਨਾਂ ਦੇ ਵੀ ਕੋਲੂ। ਸਹੀ ਹੈ, ਠੀਕ ਹੈ। ਤੇ ਲਾਮ ਦੇ ਪਿੰਡਾਂ ਦੇ ਵੀ ਲੋਕ ਤੇਲ ਛਿਲਕ ਕਢਵਾਉਣ ਜਾਂ ਆਟਾ ਛੱਟਾ ਬਣਾਉਣ ਤੁਹਾਡੇ ਪਿੰਡ ਆਉਂਦੇ ਸਨ? ਠੀਕ ਹੈ, ਸਹੀ ਹੈ। ਭਲੇਰ ਬਾਜਵਿਆਂ ਦੇ ਜਿਹੜੇ ਨਾਲ ਦੇ ਪਿੰਡ ਨੇ ਇਹਨਾਂ ਦੇ ਨਾਂ ਦੱਸੋ। ਇਹਨਾਂ ਦੇ ਨਾਮ ਹਰਚੰਦਪੁਰ, ਹਾਂ, ਸਾਈਆਂ ਵਾਲੀ, ਠੀਕ ਹੈ, ਚੱਕ ਮਟੂ, ਕੋਲੀ, ਬੁਢਾ। ਅੱਛਾ, ਇਹ ਪੁਰਾਣੇ ਪਿੰਡ ਨੇ ਜਿਹੜੇ ਜਿਨ੍ਹਾਂ ਤੁਸੀਂ ਨਾਂ ਦੱਸ ਰਹੇ ਸੀ? ਬੁਢਾ, ਠੀਕ ਹੈ। ਤੇ ਟਵਾਣੇ, ਵਾਹ ਜੀ ਵਾਹ, ਮਾਰ, ਹਾਂ, ਨੂੰ ਉਹਦੇ ਫਿਰ ਦੂਰ ਟੁਰ ਜਾਣਾ। ਮੈਂ ਦੂਰ ਨਹੀਂ ਜਾਂਦਾ, ਪਿੱਛੇ ਆਉਂਦਾ ਕਲਾਸ ਕਲਾਸ ਵਾਲਾ। ਅੱਛਾ ਅੱਛਾ, ਸਹੀ ਸਹੀ। ਅਗੇ ਨਿਸ਼ਾਰਾ ਕਾਕੇ ਜੀ ਆ ਗਿਆ, ਉਹ ਤੇ ਮਸ਼ਹੂਰ ਹੋ ਜੀ ਕੇ। ਹਾਂ ਹਾਂ, ਕਾਕਾ ਜੀ ਨਿਸ਼ਾਰਾ ਜਿਹੜਾ ਉੱਥੇ ਜਾ ਕੇ ਪੁੱਛ ਲਓ ਕਿ ਬਾਬਾ ਜੀ ਬੜਾ ਵੱਡਾ ਪਿੰਡ ਸੀ ਭਲੇਰ ਨਾਵੇਂ ਤੁਸੀਂ ਦੱਸਿਆ। ਕੋਈ ਵਿਸਾਖੀ ਸੁਖੀ ਲੱਗਦੀ ਸੀ ਪਿੰਡ ਉਸ ਵੇਲੇ ਜਾਂ ਮੇਲਾ? ਵਿਸਾਖੀ ਮੇਲੇ ਹੁੰਦੇ ਨੇ। ਅੱਛਾ, ਵਿਸਾਖੀ ਕਲਾਸ ਵਾਲੇ ਲੱਗਦੀ, ਕਲਾਸ ਵਾਲੇ ਲੱਗਦੀ ਸੀ। ਤੁਹਾਡੇ ਪਿੰਡ ਦੇ ਸਿੱਖਾਂ ਨੇ ਜਾਣਾ ਉੱਥੇ ਮਾਰ ਕੇ ਜਾਣਾ। ਰਾਜੇ ਵੀ ਨਾਕੇ ਜਾਂਦੇ ਸੀ। ਤੇ ਤੁਹਾਨੂੰ ਵੀ ਕਦੀ ਮੌਕਾ ਮਿਲਿਆ ਵਿਸਾਖੀ ਤੇ ਜਾਣ ਦਾ ਮੇਲਿਆਂ ਛੇਲਿਆਂ ਨਹੀਂ, ਦੇ? ਸਾਰਿਆਂ ਨੂੰ ਕੋਈ ਮਨ ਮਨੇ ਹਾਂ ਹਾਂ, ਉਹਨਾਂ ਨੇ ਮਨਾਈ ਨਹੀਂ। ਕੋਈ ਜਿਹੜਾ ਮਰਜੀ ਜਾਏ, ਜਿਹੜਾ ਮਰਜੀ ਕਰੇ। ਉਹ ਸਿਰਫ ਉਹਨਾਂ ਨੇ ਇੱਥੇ ਭੰਗੜੇ ਮਾਰਦੇ ਜਾਣਾ। ਔਰ ਜਦੋਂ ਕਣਕਾਂ ਕਾ ਕੇ ਤਨੀਆਂ ਨੇ ਤਾਂ ਬਾਅਦ ਚ ਭੰਗੜੇ ਮਾਰਨੇ ਸ਼ੁਰੂ ਕਰ ਦਿੰਦੇ। 10-15-20 ਦਿਨ ਦਾ ਭੰਗੜੇ ਮਾਰਦੇ ਰਹਿਣਾ। ਤਾਲਾਂ ਜਿੱਦਾਂ ਢੋਲ ਵਜਾਦੇ ਰਹਿਣਾ ਸਿੱਖਾਂ ਨੇ। ਉਹ ਤਾਲਾਂ ਸਿੱਖਣੀਆਂ। ਫਿਰ ਜਦੋਂ ਵਿਸਾਖੀ ਦਿਨ ਆਉਣਾ ਉਦੋਂ ਫਿਰ ਹਾਠਾਂ ਬਣ ਕੇ ਜਾਣੀਆਂ। ਫਿਰ ਨਾਲ ਭੰਗੜੇ ਮਾਰਦੇ ਜਾਣਾ, ਘੋੜਿਆਂ ਤੇ ਜਾਣਾ। ਤੇ ਮਤਲਬ ਕਿ ਉੱਥੇ ਕਲਾਸ ਇੱਥੇ ਲੱਗਦੀ ਵਿਸਾਖੀ ਕਲਾਸ ਹੈ। ਅੱਛਾ, ਹਾਂ, ਉਹ ਇੱਕ ਸਾਡੇ ਇੱਥੇ ਆਉਂਦੇ ਹਨ ਕਿ ਲਾਰੀ ਖੜਾ ਕੀ ਨਾਮ ਉਹਦਾ? ਲਾਰੀ ਲਾਰੀ ਆਂਦੇ ਹਨ। ਅੱਛਾ, ਉਹ ਕਰਦੇ ਬਰੂਕ ਦਾ ਕੰਮ। ਹਾਂ, ਉਹਨੇ ਜਿਹੜੇ ਮੁੰਡੇ ਖੁੰਡੇ ਹੋਣੇ ਨਾ, ਇਹੋ ਜਿਹੇ ਮੁੰਡੇ ਉਹਨਾਂ ਨੂੰ ਕੱਪੜੇ ਔਰਤਾਂ ਦੇ ਪਾ ਲੈਣੇ, ਬਰੂਕ ਬਣਾ ਲੈਣੇ। ਉਹਨਾਂ ਔਰਤਾਂ ਦੇ ਕੱਪੜੇ ਪਾ ਲੈਣੇ। ਅੱਛਾ, ਜਿਹੜੇ ਦੂਜੇ ਬੰਦੇ ਉਹਨਾਂ ਨੂੰ ਵਰਦੀਆਂ ਪਾ ਦੇਣੀਆਂ। ਉਹਨਾਂ ਘੋੜਿਆਂ ਤੇ ਜਾ ਕੇ ਠੰਡਲ ਬਣਾ ਲੈਣਾ। ਵਾਹ ਜੀ ਵਾਹ, ਮਤਲਬ ਸ਼ੁਕਰ ਕਰਨ ਵਾਸਤੇ। ਅੱਛਾ, ਉਹ ਉੱਥੇ ਫਿਰ ਜਾਣਾ। ਹਾਂਜੀ, ਉਹ ਤੁਹਾਡੇ ਪਿੰਡ ਦਾ ਸੀ ਜਿਹੜਾ ਬਹਿਰੂਪ? ਅੱਛਾ, ਕੀ ਨਾਮ ਸੀ ਉਹਦਾ? ਉਹਦਾ ਨਾਮ ਵੀ ਬਾਬਾ ਜੀ ਉਹਨੂੰ ਨਾਂ ਨਹੀਂ ਉਹਨੂੰ ਯਾਦ ਰਿਹਾ ਉਹਦਾ। ਜੋ ਬਾਬਾ ਜੀ ਨਾਲੇ ਗੱਲ ਵੀ ਕਿਹੜੀ ਕੱਲ ਦੀ 71 ਵਰੇ ਹੋਏ ਨੇ, ਬਹਰਹਾਲ ਫੇਰ ਵੀ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਯਾਦ ਨੇ। ਬੜਾ ਨਾਂ ਲਵਾਂਗਾ ਉਹਨਾਂ ਦਾ ਸਿਖਾਉਂਦਾ ਤਾਂ ਫਿਰ ਉਹ ਜੋ ਗੱਲ ਹੋਏਗੀ ਫਿਰ ਤੁਹਾਡੇ ਜਿਹੜੇ ਸੰਗੀ ਬੇਲੀ ਸਨ ਹਿੰਦੂਆਂ ਚੋਂ ਕੀ ਤੇ ਸਿੱਖਾਂ ਚੋਂ ਕੀ, ਉਹਨਾਂ ਦੇ ਨਾਂ ਦੱਸੋ। ਹੁੰਦਾ ਨਾ ਕੋਈ ਬੜਾ ਕੋਲ ਜੀ? ਮੇਰਾ ਤਾਂ ਯਾਦ ਜਿਹੜਾ ਸੀ ਨਾ, ਅੱਛਾ, ਜਿਹੜਾ ਮੈਂ ਪਹਿਲਾਂ ਤੁਹਾਨੂੰ ਦੱਸਿਆ ਜਾਗਰ ਸਿੰਘ ਲੰਬੜਦਾਰ। ਅੱਛਾ, ਉਹਦਾ ਭਤੀਜਾ ਕਰਤਾਰ ਸਿੰਘ ਦਾ ਪੁੱਤਰ ਸੀ, ਉਹਦਾ ਨਾਮ ਮਹਿੰਦਰ। ਹਾਂ, ਅੱਛਾ, ਤੇ ਇੱਕ ਸੀ ਪਾਲੂ, ਉਹ ਪੱਲੇ ਪਾਸੇ ਦਾ ਸੀ। ਇਹ ਤੇ ਸਾਡੇ ਮਹੱਲੇ ਦਾ ਸੀ, ਉਹ ਪਾਲੂ ਉਸ ਪਾਸੇ ਦਾ ਸੀ। ਉਹਦਾ ਦੇ ਨਾ ਇਹ ਦਹਾਣੀ ਸਨ ਤੇ ਖੇਡਦੇ ਰਹੇ ਆ ਇਕੱਠੇ ਖੇਡਣਾ। ਉਹਦਾ ਦੇ ਨਾਮ ਵਾਲਾ ਤੇ ਮੇਰੇ ਗੁਆਂਢ ਸਨ ਜਿਹੜੇ ਜਿਹਨਾਂ ਨੇ ਦੱਸਿਆ ਸੁੰਦਰ ਮੋਰ, ਉਹਦੇ ਪੁੱਤਰ ਸਨ। ਤੇ ਉਹ ਆਪਣਾ ਇੱਕ ਨਾ ਕਰਤਾਰ ਸੀ, ਇੱਕ ਨਾ ਦਰਸ਼ੋ ਸੀ, ਵਾਹ, ਇੱਕ ਨਾ ਬਚਨਦੀਨ ਸੀ। ਵਾਹ ਜੀ, ਇੱਕ ਜਿਹੜਾ ਦੱਸਿਆ ਨੱਥਾ ਸਿੰਘ ਸੀ, ਉਹ ਨੱਥਾ ਸਿੰਘ ਪਹਿਲਾਂ ਟੱਬਰ ਸੀ। ਜਿਹੜਾ ਹੁਣ ਤੇ ਗੱਲਾਂ ਕਰਦੇ ਬੜੇ, ਜਿਹੜਾ ਬਚਨਦੀਨ ਸੀ ਨਾ, ਉਹ ਮਿੱਟੀ ਦੀ ਬੋਰੀ ਚੁੱਕਦਾ ਸੀ ਜੱਫਾ ਮਾਰ ਕੇ ਮੋਢੇ ਤੇ। ਅੱਛਾ, ਮਤਲਬ ਜ਼ੋਰ ਕਰਦਾ ਰੋਜ਼ ਪਹਿਲਵਾਨ ਬੰਦਾ ਹੈ। ਤੇ ਜੋ ਦੂਜਾ ਸੀ ਉਹ ਦਰਸ਼ੋ ਸੁਹਾਗਾ ਚੁੱਕਦਾ ਸੀ। ਇੱਥੇ ਆ ਜਿੱਥੇ ਬੈਠੇ ਹਾਂ ਯਾਰ ਪਾਸੇ ਜਿਹੜੇ ਸੁਹਾਗੇ ਪਏ ਹੁੰਦੇ ਹਨ, ਸੁਹਾਗੇ ਵੱਖਰੇ ਚੁੱਕਣੇ ਨੇ, ਫਿਰ ਲੱਠਾਂ ਉੱਤੇ ਵੱਖਰੀਆਂ ਥੱਲੀਆਂ ਉੱਤੇ, ਵਜਨ ਤੋਂ ਵਜਨ। ਠੀਕ ਠੀਕ। ਅੱਛਾ, ਤੁਹਾਡੇ ਪਿੰਡ 'ਚ ਲੋਕ ਜ਼ੋਰ ਵੀ ਕਰਦੇ ਹਨ, ਪਹਿਲਵਾਨੀ ਵੀ ਹੈ ਸੀ? ਤੇ ਕੋਈ ਐਸਾ ਹੈ ਸਿੱਖਾਂ ਵਿੱਚ ਜਾਂ ਹਿੰਦੂਆਂ ਚ ਜਾਂ ਮੁਸਲਮਾਨਾਂ ਜਿਹਨੇ ਨਾਂ ਪੈਦਾ ਕੀਤਾ ਪਹਿਲਵਾਨੀ ਚ? ਜਿਹਨੇ ਨਾਂ ਮੁਹੰਮਦ ਕਸ਼ਮੀਰੀ। ਅੱਛਾ, ਮੁਹੰਮਦ ਕਸ਼ਮੀਰੀ ਤੁਹਾਡੀ ਆਪਣੀ ਬਰਾਦਰੀ ਦਾ ਬੰਦਾ ਸੀ? ਅੱਛਾ, ਮੁਹੰਮਦ ਕਸ਼ਮੀਰੀ ਹੋਇਆ। ਉਹਨੇ ਉਹ ਕਬੱਡੀ ਛੋਟੀ ਖੇਡਦਾ ਸੀ ਤੇ ਉਹ ਕਰਦਾ ਸੀ। ਤੇ ਹੋਰ ਨਹੀਂ ਕੋਈ ਵੀ। ਉਹਦੇ ਪਹਿਲੇ ਸਵਾਗਤ ਚੁੱਕ ਜਾਓ, ਉਹਨਾਂ ਬਾਹਰ ਰੱਖੇ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਸਹੀ ਹੋਣੀਆਂ ਮੋਨੇ। ਤੇ ਇਸ ਵਾਸਤੇ ਕਰਕੇ ਅੱਛਾ, ਉਹ ਆ ਉਹਦਾ ਤਾਂ ਅਜੇ ਵੀ ਨਾਂ ਚੱਲਦਾ ਉਸ ਮੁੰਡੇ ਦਾ। ਅੱਛਾ, 30-40 ਸਾਲ ਤੋਂ
ਫੌਤ ਹੋ ਗਿਆ। ਕੀ ਨਾਂ? ਮੁਹੰਮਦ ਅਲੀ ਸੀ ਉਹਦਾ ਨਾਮ। ਅੱਛਾ, ਮੁਹੰਮਦ ਅਲੀ ਕਸ਼ਮੀਰੀ। ਮਤਲਬ ਠੀਕ ਠਾਕ ਨਾ ਕਮਾ ਨਾ ਠੀਕ ਠਾਕ ਜੀ। ਅਸਾਂ ਕੌੜੀ ਖੇਡਦੇ ਆ, ਅਸਾਂ ਕਹਿੰਦਾ ਕੌੜੀ ਖੇਡਦੇ ਆਂ ਫੜਨਾ ਤੈਨੂੰ ਮੁਗਾਹ ਨਹੀਂ ਆਖਣਾ ਆ ਕੇ ਬੱਲੇ ਇੰਨੀ ਬੱਲੇ ਹਿੰਮਤ ਸੀ ਉਹ 'ਚ। ਬੜੇ ਬੜੇ ਜਣੇ ਬਾਬਾ ਗੁਜ਼ਰ ਗਏ। ਬਿਲਕੁਲ ਠੀਕ ਹੈ। ਵਾਹੀ ਕਰਦੇ ਹਨ ਉਹ ਵੀ ਮੇਰੀ ਵਾਹੀ ਕਰਦੇ ਹਨ। ਬਾਬਾ ਜੀ ਉਸ ਵੇਲੇ ਤੁਹਾਡੀ ਉਮਰ ਹੈ ਸੀ ਕੋਈ 18-20 ਸਾਲ ਦੇ ਕੋਲ ਹੀ? ਆਹੋ। ਅੱਛਾ ਉਦੋਂ ਬੱਕਰੀ ਝਾੜਦਾ ਹੁੰਦਾ ਹਾਂ। ਅੱਛਾ ਅੱਛਾ, ਬੱਕਰੀਆਂ। ਠੀਕ ਹਾਂ ਹੈ। ਇਹਨੇ ਨਾਂ ਜਾਣਨ ਡਿਆ ਹਾਂਜੀ ਹਾਂਜੀ, ਬਿਲਕੁਲ ਠੀਕ। ਬੱਕਰੀਆਂ ਝਾੜਦਾ ਹਾਂ। ਠੀਕ ਹੈ ਠੀਕ ਹੈ। ਸਾਨੂੰ ਸਰਦਾਰ ਤੇ ਸਾਨੂੰ ਤੇ ਆਪਦੇ ਜਿਹਨੂੰ ਕੱਲ ਲੰਘਿਆ ਵਾਹ ਜੀ ਵਾਹ। ਠੀਕ ਹੈ। 88 ਸਾਲ ਮੇਰੀ ਮਤਲਬ ਉਮਰ ਉਸੇ ਬਣਦੀ ਤਰ੍ਹਾਂ ਹੀ ਉਹ ਚਿਹਰੇ ਨਜ਼ਰ ਆਉਂਦੇ ਨੇ ਹੈ। ਸੱਜਣ ਬੇਲੀ ਜਿਹੜੇ। 88 ਸਾਲ ਉਮਰ ਬਣਦੀ ਹੈ ਮੇਰੀ। ਜੀ 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 ਜੀ, ਇਵੇਂ ਹੀ ਸਾਨੂੰ ਤਾਂ ਸਨ 47 ਨੂੰ ਕਿੰਨਾ ਜ਼ਿਆਦਾ ਹੋਇਆ 71 ਵਰੇ ਹੋ ਗਏ। 71 ਸਾਲ ਹੋ ਗਏ। 70 ਸਾਲ ਉਹ ਹਾਂ ਤੇ 71 ਦੇ 10 18-20 ਸਾਲ ਦਾ 81। ਹਾਂ ਬਿਲਕੁਲ ਠੀਕ 18-20 ਹੈ। ਸਾਲ ਦਾ ਹੋਵੇ। ਹਾਂ। ਆ ਪਿੰਡ ਦਾ ਦੁੱਲੇ ਪਿੰਡਾਂ ਚ ਜਾਂ ਸਾਰੇ ਅਸੀਂ ਬੱਕਰੀਆਂ ਚਾਰਦੇ ਰਹੇ ਆ। ਦਾਦੂ ਬਾਜੇ ਜੋਗੀਆਂ ਕੋ ਬੜੀਆਂ ਬੱਕਰੀਆਂ ਹੁੰਦੀਆਂ ਆ ਪਿੰਡ ਜਿਹੜਾ ਅੱਛਾ ਸਿੱਖ ਸਨ ਉਹ ਖਵਾਂਦੇ ਸਿੱਖ ਸਨ ਤੇ ਨਾਂ ਨਹੀਂ ਹੈ ਸਿੱਖ ਭੁੱਲਰ ਸਿੱਖ ਜਿਹੜੇ ਹੈਗੇ ਭੁੱਲਰ ਉਹ ਨਾਂ ਨਹੀਂ ਆ ਚੰਦਪੁਰ ਚੰਦਪੁਰ ਇੱਥੇ ਸਿੱਖ ਸਨ ਤੇ ਉਹ ਨਹੀਂ ਖਾਣ ਖਵਾਂਦੇ ਆਂਦੇ ਲੋਕੀ ਉਹਨਾਂ ਨੂੰ ਸਿੱਖ ਹੀ ਸਨ ਪਰ ਸਿੱਖ ਨਹੀਂ ਹਨ ਖਵਾਂਦੇ। ਉਹ ਸਨ ਉਹ ਸਨ ਇਹ ਜਿਹੜੇ ਸਨ ਚੰਦਪੁਰ ਵਾਲੇ ਇਹ ਸਨ ਨਾਂ ਹਿੰਦੂ ਤੇ ਨਾਮ ਮੁਸਲਮਾਨ। ਅੱਛਾ ਜਿੱਦਾਂ ਤੂੰ ਆ ਸਾਰੇ ਜਿੱਦਾਂ ਸਾਡੇ ਸਿਰ ਨੇ ਹੱਥਾਂ ਮੋਨੇ ਸਿੱਖ ਮੋਨੇ ਦਾ ਮਤਲਬ ਉਹ ਸਰਵਰੀਏ ਹਨ। ਉਹ ਪੀਰ ਸਰਵਰ ਨੂੰ ਮੰਨਦੇ ਹਨ। ਅੱਛਾ ਇਹਨਾਂ ਨੂੰ ਕੋੜ ਹੋਇਆ ਸੀ ਕੋੜ ਨਹੀਂ ਹਟਦਾ। ਪੀਰ ਸਰਵਰ ਕੋ ਗਏ ਉਹਨੇ ਆਖਿਆ ਜਾਓ ਬੂਟੇ ਫਲਾਂ ਵਾਲੇ ਲਾਓ ਤੇ ਕੋੜ ਤੁਹਾਡਾ ਹਟ ਜਾਏਗਾ ਫਲ ਨਹੀਂ ਤੁਹਾਂ ਵੇਚਣਾ। ਤਾਂ ਹੀ ਬੇਰੀਆਂ ਤਾਂ ਹੀ ਬੇਰੀਆਂ ਇੱਥੇ ਬੜੀਆਂ ਸਾਰੇ ਪਾਣੀ ਨਹੀਂ ਨਾ ਇੱਥੇ ਬੂਟਾ ਹੋਰ ਕੋਈ ਲੱਗਦਾ ਨਹੀਂ। ਜਾਮੂਆਂ ਦੇ ਬੂਟੇ ਤੋਂ ਜਾਂ ਬੇਰੀਆਂ ਹਨ ਤੇ ਵੇਚ ਦਿੰਦੇ ਹਨ ਲੋਕੀ ਖਾਣ ਤੇ ਇਹ ਸਰਵਰੀਏ ਹਨ। ਭੁੱਕੇ ਵੀ ਪੀਂਦੇ ਹਨ ਝਾੜੀਆਂ ਵੀ ਪੀਂਦੇ ਹਨ। ਅੱਛਾ ਖਾਣਾ ਵੀ ਲਾਲ ਹਰਾਮ ਦੂਜਾ ਖਾਣਾ ਵੀ ਨਹੀਂ। ਵਾਹ ਜੀ ਵਾਹ। ਠੀਕ ਠੀਕ। ਤੇ ਉਹ ਤੁਹਾਡੇ ਪਿੰਡ ਦੇ ਸਾਂ ਕਿ ਨਾਲ ਭੁੱਲਿਆ? ਹਾਂ ਨਾਲ। ਕੀ ਪਿੰਡ ਦਾ ਨਾਮ ਜੀ? ਹਰਚੰਦਪੁਰ। ਹਰਚੰਦਪੁਰ ਦੇ ਸਾਂ। ਠੀਕ ਹੈ। ਤੇ ਕਿੰਨੇ ਘਰ ਸਨ ਉਹਨਾਂ ਦੇ ਉੱਥੇ? ਵਾਵਾ ਘਰ ਹੈ ਪਿੰਡ ਸਾਰਾ ਹੀ। ਪਿੰਡ ਸਾਰਾ ਹੀ ਉਹਨਾਂ ਦਾ? ਉਹਦੇ ਸਿਰਫ ਘਰ ਇੱਕ ਬਲਵਾਲਿਆਂ ਦਾ ਸੀ ਤੇ 2 ਘਰ ਸਾਈਆਂ ਦੇ ਸਿਰਫ। ਅੱਛਾ। ਗਾਉਣ ਵਾਲੇ ਵੀ ਆਉਂਦੇ ਹੁੰਦੇ ਸਨ ਉਸ ਵੇਲੇ ਮੇਲਿਆਂ ਤੇ? ਮੇਲਿਆਂ ਤੇ ਗਵਈਏ ਜਿਹੜੇ ਸਨ? ਹੁੰਦੇ ਆ। ਅੱਛਾ ਉਸ ਵੇਲੇ ਕਿਹੜਾ ਸੀ ਕੋਈ ਮਸ਼ਹੂਰ ਗਵਈਆ? ਉਹ ਇਸ ਬਾਤ ਆਲਮ ਲੋਹਾਰ ਇੱਕ ਆਲਮ ਲੋਹਾਰ ਤੇ ਨਹੀਂ ਹੁਣ ਜੋ ਹੈ ਆਲਮ ਲੋਹਾਰ ਬੜੀ ਦੇਰ ਦਾ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਆਲਮ ਲੋਹਾਰ ਪਾਕਿਸਤਾਨ ਬਣਨ ਤੋਂ ਆਲਮ ਲੋਹਾਰ ਬੜੀ ਦੇਰ ਦਾ ਨਾਇਰ ਸੈਨ ਕੋਟੀਆ ਇੱਕ ਹੁੰਦਾ ਸੀ ਨਾਦ ਕੋਟੀਆ ਉਹ ਪੁਰਾਣਾ। ਉਹ ਨਾਦ ਕੋਟੀਆ ਨਾਦ ਕੋਟੀਆ ਘੁਮਿਆਲ ਸੀ ਨਾ। ਨਾਦ ਕੋਟੀਆ ਘੁਮਿਆਲ ਜਿਹੜਾ ਸੀ ਉਹ ਮਸ਼ਹੂਰ ਸੀ ਪਹਿਲੇ। ਅੱਛਾ ਨਾਦ ਕੋਟੀਆ ਘੁਮਿਆਲ ਜਿਹੜਾ ਮਸ਼ਹੂਰ ਸੀ। ਠੀਕ ਹੈ। ਤੇ ਉਹ ਸਰਜਾ ਤੇ ਇੱਕ ਉਹਦਾ ਪੁੱਤਰ ਸੀ ਜਿਹੜੇ ਜੋੜੀ ਵੀ ਜਾਂਦੇ ਹਨ। ਅੱਛਾ ਅੱਛਾ ਘੁਮਿਆਲ ਹਾਂ ਪੁੱਤਰ ਜਾਣੇ ਆ ਹਰਾ ਵੀ ਜਾਣੇ ਆ। ਉਹਦੇ ਪੁੱਤਰ ਸਨ। ਹਾਂ ਤੇ ਇਹ ਉਹ ਵਡੇਰਾ ਹੋ ਗਿਆ ਤੇ ਉਸ ਤੋਂ ਬਾਅਦ ਇਹ ਫਿਰ ਆਲਮ ਲੋਹਾਰ ਸ਼ੁਰੂ ਹੋਇਆ। ਹਾਂ ਠੀਕ ਹੋਇਆ ਉਹਦੇ ਸਿੱਖ ਕੇ ਉਹ ਘੁਮਿਆਲ ਦਾ ਖਿਲਰ ਆਲਮ ਲੋਹਾਰ। ਠੀਕ ਹੈ ਠੀਕ। ਤੇ ਉਹ ਫਿਰ ਮਤਲਬ ਕਿ ਉਦੋਂ ਉਹ ਸੀ ਗਾਣੇ ਜਰਗੇ ਗਾਣੇ ਹੁੰਦੇ ਹਨ ਵਾਰਾਂ ਗਾਉਣੀਆਂ ਸੂਰਮਿਆਂ ਦੀਆਂ। ਹਾਂਜੀ ਜਾਂ ਕੋਈ ਉਸ ਦੇ ਆਸਾਂ ਤੇ ਗਾਣੇ ਦੇ ਮਾਲ ਦਾ ਬੁਕਲ ਤੇ ਆ ਜਾ ਇਹ ਜਿਹੇ ਗਾਣੇ ਹੁੰਦੇ ਉਹ ਹੁੰਦੇ ਹਨ ਤੇ ਉਹ ਲੋਕੀ ਸੁਣਦੇ ਹਨ। ਬਾਬਾ ਜੀ ਤੁਹਾਨੂੰ ਕੋਈ ਯਾਦ ਹੈ ਉਸ ਵੇਲੇ ਦਾ ਕੋਈ ਬੋਲ ਕੋਈ ਬੋਲੀ ਯਾਦ ਨਹੀਂ? ਫੇਰ ਵੀ ਕੋਈ ਹੁੰਦਾ ਨਾ ਜਿਹੜਾ ਤੁਸੀਂ ਕਿਤੇ? ਨਹੀਂ। ਅੱਛਾ ਅੱਛਾ ਚਲੋ ਚਲੋ ਬਾਬਾ ਜੀ ਅਸੀਂ ਤੁਹਾਨੂੰ ਪੁੱਛਿਆ ਪਿੰਡ ਦੇ ਬਾਰੇ। ਹੁਣ ਅਸੀਂ ਇਹ ਗੱਲ ਕਰਨੇ ਆ ਜਦੋਂ ਰੋਲੇ ਪਏ ਕਿ ਪਤਾ ਲੱਗਾ ਜੀ ਪਾਕਿਸਤਾਨ ਲਗਾ ਬਣਾ ਇੰਡੀਆ ਲਗਾ ਬਣਾ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸਨ ਜਾਂ ਜਿਹੜੇ ਹਿੰਦੂ ਖੱਤਰੀ ਸ਼ਾਹ ਲੋਕ ਸਨ ਕਿੰਨਾ ਚਿਰ ਪਹਿਲੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਮੁਲਕ ਨਹੀਂ ਰਿਹਾ ਸਾਨੂੰ ਆਪਣਾ ਘਰ ਬੂਆ ਛੱਡ ਕੇ ਜਾਣਾ ਪੈਣਾ? ਕੀ ਕੁਝ ਗੱਲਾਂ ਸੁਣਦੇ? ਇਸ ਤੋਂ ਪਹਿਲੇ ਹੀ ਗੱਲ ਅਚਾਨਕ ਗੱਲ ਪਹਿਲੇ ਹੋਈ ਸੀ। ਅੱਛਾ ਇੱਥੇ ਇੱਕ ਪਿੰਡ ਸੀ ਪਿੰਡ ਇੱਕ ਘਰ ਹੈ ਉਹਦਾ ਨਾਂ ਹੈ ਹਰੀ ਸਿੰਘ। ਅੱਛਾ ਸਿੱਖ ਸੀ। ਆਂਦਾ ਉਹ ਇੱਕ ਦਿਨ ਆਉਣਾ ਦੁਨੀਆ ਲੈਂਦੇ ਦੀ ਚੜ੍ਹਦੇ ਜਾਣੀ ਹੈ ਚੜ੍ਹਦੇ ਦੀ ਲੈਂਦੇ ਜਾਣੀ ਹੈ। ਠੀਕ। ਇਹ ਉਹਨੂੰ ਉਹਨੂੰ ਸਾਰੀ ਆਂਦੇ ਹਨ। ਅੱਛਾ ਸਾਰੀ
ਸਾਰੀ ਪਤਾ ਨਾ ਉਹਦੇ ਸਾਰੀ ਹੀ ਕਿ ਜਾਂ ਵੈਸੇ ਉਹਨੇ ਵਡੇਰਾ ਸੀ ਜਾਂ ਸਾਲਪਨੇ ਜਾਂਦੇ ਆਉਂਦਾ ਇੱਕ ਦਿਨ ਉਹ ਆਉਣਾ ਦੁਨੀਆ ਲਹਿੰਦੇ ਚੜ੍ਹਦੇ ਜਾਂਦੇ ਚੜ੍ਹਦੇ ਲੈਂਦੇ ਤੇ ਉਹ ਹੀ ਗੱਲ ਅਸੀਂ ਲਹਿੰਦੇ ਨੂੰ ਨੱਸ ਪਏ ਉਹ ਚੜ੍ਹਦੇ ਨੂੰ ਨੱਸ ਪਏ ਹਾਂ ਉਹ ਫਿਰ ਦਿਨ ਆਇਆ ਉਹ ਜਨਾ ਆ ਗਿਆ ਉਹ ਤੁਹਾਨੂੰ ਤੈਨੂੰ ਸੁਣਾਵਾਂਗਾ ਤੂੰ ਪੂਰੀ ਸੁਣਾਓ ਪੂਰੀ ਸੁਣਾਓ ਗੱਲ ਉਹ ਜੋ ਹੁਣ ਵਿਜਰਵਾ ਪੈ ਰਹਿੰਦਾ ਉਹ ਵੀ ਨਹੀਂ ਉਹ ਸਾਰੀ ਗੱਲ ਦੱਸੋ ਇੱਥੇ ਜਿਹੜੀ ਸੀ ਨਾ ਇੱਥੇ ਸਾਡੀ ਦੁਨੀਆ ਜਿਹੜੀ ਸੀ ਅੱਛਾ ਪਿੰਡ ਸਾਡਾ ਵੱਡਾ ਸੀ ਤੇ ਇਲਾਕਾ ਗੁਜਰਾਂ ਦਾ ਜਿਹੜਾ ਸੀ ਨਾ ਉਹ ਲੋਕ ਜਿਹੜੇ ਸਾਨੂੰ ਬਹੁਤ ਦਲੇਰ ਨੇ ਉਹਨਾਂ ਨੇ ਹਿੰਦੂਆਂ ਨੂੰ ਮਾਰਨਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਕੂਮਤ ਜਿਹੜੀ ਬਦਲ ਗਈ ਹੈ ਜਿੱਦਾਂ ਹੁਣ ਇਮਰਾਨ ਖਾਨ ਵਾਲੀ ਹਕੂਮਤ ਬਦਲ ਗਈ ਹੈ ਤੇ ਇਹਨਾਂ ਨੇ ਨਹੀਂ ਇੱਥੇ ਰਹਿਣਾ ਉਹਨਾਂ ਲੋਕਾਂ ਨੇ ਮਾਰ ਕੇ ਸਿੱਖਾਂ ਨੂੰ ਹਿੰਦੂਆਂ ਨੂੰ ਕੱਢ ਦਿੱਤਾ ਇੱਧਰ ਜਾਂ ਨਹੀਂ ਉਹਨਾਂ ਇਹਨਾਂ ਨੂੰ ਮਾਰ ਕਰ ਦਿੱਤਾ ਲੁੱਟ ਲਿਆ ਖੋਹ ਲਿਆ ਮਾਲ ਡੰਗਰ ਜੋ ਵੀ ਉਹ ਨੱਸ ਕੇ ਦਰਾ ਸਾਡਾ ਪਿੰਡ ਜਿਹੜਾ ਇਹਦੇ ਇੱਥੇ ਸੀ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਮਤਲਬ ਜਿਹੜੇ ਪਿੰਡਾਂ ਦੀ ਰਿਸ਼ਤੇਦਾਰੀਆਂ ਸਨ ਉਹਦਾ ਜ਼ਿਕਰ ਡੋਗਰਾਂ ਵਾਲੀ ਹੈ ਗੋਂਦਲਾਂ ਵਾਲਾ ਜਿੱਥੇ ਅੱਡਾ ਬੱਸਾਂ ਵਾਲਾ ਉਹ ਸਾਰੇ ਇੱਥੇ ਸਾਡੇ ਪਿੰਡ ਦੀਆਂ ਬੱਚੀਆਂ ਪਈਆਂ ਉਹ ਲੋਕ ਉਦੋਂ ਜਿਹੜੇ ਹਨ ਫਿਰ ਆਏ ਇੱਥੇ ਸਾਰੇ ਇੱਥੇ ਭਲੇਰ ਆਉਣਾ ਇੱਥੇ ਚਲੋ ਇੱਧਰ ਨੂੰ ਜੀ ਜਾਣਾ ਤੇ ਇੱਧਰ ਆ ਗਿਆ ਉਹਨਾਂ ਦੇ ਫਿਰ ਲੋਕਾਂ ਨੇ ਖਿਦਮਤਾਂ ਕੀਤੀਆਂ ਉੱਥੇ ਰਹੇ ਤੇ ਪਿੰਡ ਸਾਡੇ ਬੜੀ ਦੁਨੀਆ ਹੋ ਗਈ ਹਰ ਘਰ ਦੇ ਪ੍ਰਾਹੁਣੇ ਚ ਆਏ ਦੁਨੀਆ ਬੜੀ ਹੋ ਗਈ ਸਾਰਾ ਇਤਫਾਕ ਸਾਡੇ ਪਿੰਡ ਚ ਇਹ ਸੀ ਜਿਹੜੇ ਸਿੱਖ ਤੇ ਹਿੰਦੂ ਤੇ ਮੁਸਲਮਾਨ ਸਾਰੇ ਇੱਕੋ ਇਤਫਾਕ ਸੀ ਉਹਨਾਂ ਨੇ ਇਹ ਗੱਲ ਆਖੀ ਵੀ ਗੱਲ ਸੁਣੋ ਅਗਰ ਇਹ ਗੱਲ ਹੋਵੇ ਕੋਈ ਜੇ ਹਿੰਦੂ ਆਉਣ ਸਾਨੂੰ ਨੁਕਸਾਨ ਦੇਣ ਵਾਸਤੇ ਤੁਹਾਨੂੰ ਤੇ ਅਸੀਂ ਡਕਾਂਗੇ ਜੇ ਮੁਸਲਮਾਨ ਹੋ ਤਾਂ ਤੁਸੀਂ ਡੱਕਿਓ ਮੁਸਲਮਾਨ ਹਿੰਦੂ ਮਾਰਨਾ ਐਸੇ ਮਾਰੇ ਗਏ ਉਹਨਾਂ ਆਖਿਆ ਠੀਕ ਹੈ ਇਹ ਗੱਲ ਤੈਅ ਹੋ ਗਈ ਠੀਕ ਹੈ ਇੱਧਰੋਂ ਪਿਆ ਜਥਾ ਆ ਗਿਆ ਇੱਧਰੋਂ ਜਥਾ ਪਿਆ ਆ ਗਿਆ ਇੱਧਰੋਂ ਜਥਾ ਪਿਆ ਆ ਗਿਆ ਇੱਥੇ ਨਹੀਂ ਨੁਕਸਾਨ ਹੋਇਆ ਨੁਕਸਾਨ ਨਹੀਂ ਹੋਇਆ ਚਲੋ ਕੋਈ ਚੱਲਦੀ ਰਹੀ ਗੱਲ ਇੱਥੋਂ ਇਸ ਟਾਈਮ ਦੀ ਗੱਲ ਹੈ ਇਸ ਟਾਈਮ ਨਾਲ ਬੈਠੇ ਆ ਇੱਕ ਇੱਥੇ ਸਾਡੇ ਪਿੰਡ ਕਾਲੀਆਂ ਦਾ ਘਰ ਸੀ ਕਾਲੀਏ ਵੀ ਵੱਖਰੇ ਹੁੰਦੇ ਸੀ ਉਹ ਕਾਲੀਏ ਹੁੰਦੇ ਨੇ ਠੀਕ ਹੈ ਉਹਨੂੰ ਘਰ ਉਹਨੇ ਘਰ ਲਿਮਣ ਜਾਣਾ ਉਹ ਦੱਸਣ ਡਿਆ ਕਾਲੀਆਂ ਦਾ ਘਰ ਸੀ ਉਹਦਾ ਨਾਂ ਅਮਰ ਸਿੰਘ ਢਾਡੀ ਕਰਤਾਰ ਸਿੰਘ ਤੇ ਅਮਰ ਸਿੰਘ ਉਹ ਜਿਹੜਾ ਸੀ ਨਾ ਕਰਤਾਰ ਸਿੰਘ ਉਹ ਕਿਤੇ ਫੌਜ ਚ ਮੁਲਾਜ਼ਮ ਰਿਹਾ ਸੀ ਉਹ ਜਾਣਦੇ ਫੌਜੀ ਨੂੰ ਜਾਣਦੇ ਨੇ ਜੀ ਸ਼ਹਿਰੋਂ ਆਈ ਆਰਮੀ ਸ਼ਹਿਰੋਂ ਆਈ ਆਰਮੀ ਗੱਡੀ ਚ ਆਏ ਨੇ ਠੀਕ ਹੈ ਅਸੀਂ ਕੋਠੇ ਤੇ ਬੈਠੇ ਆ ਛਾਂ ਕਰਕੇ ਉਦੋਂ ਲੋਕੀ ਕੋਠਿਆਂ ਤੇ ਮੰਜੀਆਂ ਛਾਂ ਕਰਕੇ ਨਾ ਅਸਾਂ ਜਨਾਨੀਆਂ ਤੇ ਬਹਿ ਜਾਂਦੀਆਂ ਬਾਹਰ ਰੁੱਖ ਵੀ ਇੰਨੇ ਨਹੀਂ ਹੁੰਦੇ ਤੇ ਬਾਹਰ ਵੀ ਘੱਟ ਹੀ ਜਾਣਾ ਉੱਥੇ ਉਹ ਉੱਥੋਂ ਨਿਕਲੀ ਹੈ ਗੱਡੀ ਉਹ ਮੁੰਡਾ ਜਿਹੜਾ ਸੀ ਨਾ ਉਹ ਘੋੜੇ ਤੇ ਸੀ ਉਹ ਗਿਆ ਸਿੱਧਾ ਸਾਂਝਾ ਜੀ ਨੂੰ ਅੱਗੇ ਸਾਂਝਾ ਜੀ ਉੱਥੇ ਉਹ ਆਣ ਕੇ ਉਹਨਾਂ ਪੁੱਛਿਆ ਹਾਂ ਬਈ ਕੀ ਹਾਲਾਤ ਹੈ ਉਹਨਾਂ ਕਹੇ ਬਿਲਕੁਲ ਠੀਕ ਠਾਕ ਉਹਨਾਂ ਕਿਹਾ ਉਹ ਫੇਰ ਨਾਲ ਘੋੜਾ ਲਈ ਆਇਆ ਨਾਲ ਘੋੜਾ ਲਈ ਆਇਆ ਤੇ ਉਹ ਫਿਰ ਉਹਨਾਂ ਆਖਿਆ ਉਹ ਪਰਾਂ ਲੈ ਜਾ ਘੋੜਾ ਆ ਨਾਲ ਘੋੜਾ ਜਾਣ ਡਿਆ ਪਿਆ ਇੰਨਾ ਡੂੰਘਾ ਸੀ ਬੰਦਾ ਨਹੀਂ ਲੱਭਦਾ ਏਡਾ ਪਿਆ ਡੂੰਘਾ ਸੀ ਤੇ ਕਾਰ ਵਿੱਚੋਂ ਦੀ ਆਉਂਦੇ ਤੇ ਉਹ ਘੋੜਾ ਨਾਲ ਲੈ ਜਾਂਦਾ ਉਹ ਉੱਥੇ ਕਾਏ ਨਾ ਜਿੱਥੇ ਪਿੱਪਲ ਜੀ ਉਹੀ ਉੱਥੋਂ ਵੇਖਣ ਡਏ ਆ ਸੁਣੀਆਂ ਗੱਲਾਂ ਕਰਦਿਆਂ ਮੈਂ ਉਸ ਜ਼ਮਾਨੇ ਦੇ ਬਿਆਨ ਦਿੰਦਾ ਰਫਲ ਕੋਈ ਚਲਾਉਂਦਾ ਤੇ ਗੋਡਾ ਮੂੰਹ ਤਾਂ ਮਾਰ ਕੇ ਜਾਂਦਾ ਅਸੀਂ ਕਿਹਦੇ ਉਦੋਂ ਵੇਖੀਆਂ ਰਫਲ ਹੀ ਨਹੀਂ ਵੇਖੀ ਪਤਾ ਹੀ ਕਿਸੇ ਨੇ ਨਹੀਂ ਅਸਲਾ ਕੀ ਚੀਜ਼ ਉੱਥੋਂ ਵੇਖਣ ਡਏ ਤੇ ਇੱਕ ਬੰਦਾ ਉਤਰਿਆ ਗੱਡੀ ਤੋਂ ਉਹਨੇ ਆਂਜ ਕੇ ਰਫਲ ਨਿਕਾਲ ਲਈ ਵੇਖਣ ਡਏ ਅਸੀਂ ਉੱਥੋਂ ਤੇ ਦੁਨੀਆ ਹੀ ਦੁਨੀਆ ਤੇ ਦੁਨੀਆ ਦੇ ਕੋ ਕੀ ਕੁਹਾੜੀ ਡਾਂਗ ਬੱਚੀ ਇਹੋ ਸੋਚਿਆ ਸੀ ਉਹਨਾਂ ਕੋਲ ਕਿਹੜਾ ਅਸਲਾ ਤੇ ਕਿਸੇ ਕੋ ਹੁੰਦਾ ਹੀ ਨਹੀਂ ਆ ਜਾਏਗਾ ਅਸਲਾ ਤੇ ਗੌਰਮੈਂਟ ਕੋਈ ਹੁੰਦਾ ਸੀ ਉਹ ਤੇ ਕਰਦੇ ਰਹੇ ਉਹ ਜਦ ਉਹਨਾਂ ਨੇ ਨਾ ਆਖਿਆ ਹਾਂ ਬਈ ਉਡਾਓ ਆਇਆ ਮੈਂ ਕਿਹਾ ਕੀ ਗੱਲ ਹੈ ਕਿਉਂ ਇੰਨੀ ਦੁਨੀਆ ਇਕੱਠੀ ਹੋਈ ਹੈ ਉਹਨੇ ਆਖਿਆ ਜੀ ਇਸ ਤਰ੍ਹਾਂ ਹਾਲਾਤ ਖਰਾਬ ਨੇ ਤੇ ਅਸੀਂ ਆਨੇ ਕੋਈ ਸਾਨੂੰ ਨੁਕਸਾਨ ਨਾ ਪਹੁੰਚਾਏ ਮੈਂ ਕਿਹਾ ਅੱਛਾ ਉਹਨੇ ਆਖਿਆ ਨੰਬਰਦਾਰ ਹੈ ਮੈਂ ਆਖਿਆ ਜੀ ਨੰਬਰਦਾਰ ਆਏ ਉਹ ਜਾਗਰ ਸਿੰਘ ਨੰਬਰਦਾਰ ਜਿਹੜਾ ਨਾ ਗਿਆ ਠੀਕ ਹੈ ਉਮਰ ਦਾ ਵਡੇਰਾ ਹੀ ਸੀ ਲੰਮਾ ਬੜਾ ਜਵਾਨ ਸੀ ਉਹਨੇ ਕਿਹਾ ਕੌਣ ਵਿੱਚ ਨੰਬਰਦਾਰ ਨੇ ਹਾਂ ਨੰਬਰਦਾਰ ਕੀ ਨਾਂ ਉਹਨਾਂ ਨਾਲ ਨੋਟ ਕਰ ਲਿਆ ਉਹਦਾ ਉਹਨੇ ਆਖਿਆ ਬਾਈ ਜਾਲਦਾਰ ਉਹਨੇ ਆਖਿਆ ਜੀ ਜਾਲਦਾਰ ਤੇ ਇੱਥੇ ਨਹੀਂ ਉਹਨੇ ਆਖਿਆ ਕਾਜੀ ਉਹਨੇ ਆਖਿਆ ਜੀ ਕਾਜੀ ਵੀ ਵਡੇਰਾ ਉਹ ਵੀ ਨਹੀਂ ਆ ਸਕਦਾ ਉਹਨੇ ਆਖਿਆ ਅੱਛਾ ਉਹਨੇ ਆਖਿਆ ਚਲੋ ਠੀਕ ਹੈ ਉਹਨੇ ਜਦੋਂ ਗੱਡੀ ਵਾਪਸ ਕੀਤੀ ਹੈ ਨਾ ਗੱਡੀ ਤੇ ਗੰਨ ਲੱਗੀ ਸੀ ਗੱਡੀ ਜਦੋਂ ਵਾਪਸ ਕੀਤੀ ਵੇਖਣ ਡਿਆ ਗੱਡੀ ਵਾਪਸ ਕੀਤੀ ਹੈ
ਤੇ ਉਹ ਜਿਹੜਾ ਕਾਲੀਆ ਇਹਨਾਂ ਨੇ ਨਾਰਾ ਮਾਰ ਦਿੱਤਾ ਆਪਣਾ। ਉਹ ਨਾਰਾ ਉਹਨਾਂ ਦਾ ਹੋਰ ਹੈ, ਹੋਰ ਤੈਨੂੰ ਦੱਸਣਾ ਵਗੈਰਾ ਨਾਰਾ, ਬੋਲੋ ਸੌ ਨਿਆਲ ਸਤਿ ਸ੍ਰੀ ਅਕਾਲ। ਅੱਛਾ ਆਂਦਾ ਫੜ ਲਓ ਝੂਠੀ ਮਿਲਟਰੀ, ਇਹਨਾਂ ਦੇ ਕੋਲ ਕੁਝ ਵੀ ਨਹੀਂ। ਉਹਨੇ ਉੱਥੋਂ ਮਾਰਿਆ ਫੈਰ, ਮਾਰੇ ਤੇ ਉਹਨੂੰ ਫੈਰ, ਉਹ ਘੋੜਾ ਲੈ ਕੇ ਕਦੇ ਅੰਜ ਨੱਸ ਜਾਂਦਾ, ਕਦੇ ਅੰਜ ਨੱਸ ਜਾਂਦਾ, ਫੌਜ ਰਿਹਾ ਸੀ। ਅੱਛਾ ਉਹਨੂੰ ਨਹੀਂ ਬਚਾ, ਇੱਕ ਬੰਦੇ ਨੂੰ ਇੱਥੇ ਗੋਲੀ ਵੱਜੀ, ਆਹ ਪਾ ਨੇ ਉਹਦੇ ਪੈਰ ਦਿੱਤਾ। ਉਹ 6 ਨੰਬਰ ਰਾਜਪੂਤ ਦੇ ਘਰ ਵਾਲਾ, ਉਹ ਮਰਿਆ ਏ। ਅੱਛਾ ਅੱਛਾ ਉਹ ਮੁਸਲਮਾਨ ਸੀ ਕਿ ਜਾਂ ਸਿੱਖ? ਉਹ ਹਿੰਦੂ ਸੀ। ਉਹ ਹਿੰਦੂ। ਖੱਟੀ। ਉਹ ਗੋਲੀ ਉਹ ਕਾਲੀਏ ਨੂੰ ਨਹੀਂ ਲੱਗੀ, ਕਿਸੇ ਹੋਰ ਨੂੰ ਉਹ ਜ਼ਿਆਦਾ ਨਹੀਂ ਲੱਗੀ। ਫਿਰ ਉਹਨਾਂ ਮਾਰੀ ਇਹ ਗੋਲੀ, ਅੱਛਾ ਨਹੀਂ ਲੱਗੀ। ਉਹਨਾਂ ਆਖਿਆ ਬਈ ਸਾਡੇ ਕੋਲ ਅਸਲਾ ਥੋੜਾ, ਉਹਨਾਂ ਸੋਚਿਆ ਬਈ ਦੁਨੀਆ ਵੀ ਇੰਨੀ ਹੈ। ਉਹਨਾਂ ਨੇ ਸਾਡੇ ਕੋਲ ਅਸਲਾ ਥੋੜਾ, ਅਸੀਂ ਆਏ ਹਾਂ 5 ਮਿੰਟ ਦਾ ਸਾਡੇ ਪਿੰਡ ਨੂੰ ਅੱਗ ਲਾ ਦੇਣੀ। ਮੈਨੂੰ ਨਹੀਂ ਪਤਾ ਨਿਸ਼ਾਰੇ ਪਹੁੰਚੇ ਹੁਣ, ਸਾਡਾ ਪਿੰਡ ਜਿਹੜਾ ਸਾਰਾ ਅੱਲਾ ਤੇਰੀ ਗੱਲ, ਨੱਸ ਕੇ ਲੋਕ ਫੜੇ ਕੱਪੜੇ ਤੇ ਗਏ। ਪਿਛਲਾ ਟਾਈਮ ਸੀ, ਲੋਕਾਂ ਹਾਂਡੀਆਂ ਰੋਟੀਆਂ ਤਰੀਆਂ ਉੱਤੇ ਹੀ ਛੱਡ ਕੇ ਕਰਾਲੇ ਨੱਚੀ ਗਏ, ਕਰਾਲੇ ਮਾਲ ਡੰਗਰ ਬੱਚਾ ਇੰਜੀ ਬੂਹੇ ਖੁੱਲੇ ਰਹੇ। ਨੱਸ ਕੇ ਲੋਕ, ਬੰਦਾ ਕੋਈ ਰਹਿ ਗਿਆ, ਕੋਈ ਦੂਜਾ। ਸਾਰਾ ਜਿਹੜਾ ਸੀ ਨਾ ਕੈਂਪ ਇੱਕ ਕਲਾਸ ਵਾਲੇ ਲੱਗਾ ਸੀ। ਕਲਾਸ ਵਾਲੇ ਲੱਗਾ ਸੀ। ਠੀਕ ਠੀਕ। ਤੁਹਾਡੇ ਪਿੰਡ ਦੇ ਜਿਹੜੇ ਉੱਠ ਕੇ ਗਏ ਸਨ ਸਾਡੇ ਮਤਲਬ ਜਿੰਨੀ ਵੀ ਦੁਨੀਆ ਆਈ ਸੀ, ਹਾਂ, ਹਾਂ। ਉੱਥੇ ਲੱਖਾਂ ਕਰੋੜਾਂ ਨਾਲ ਦੁਨੀਆ ਹੋ ਗਈ ਸੀ। ਜੀ ਬਿਲਕੁਲ ਠੀਕ। ਉੱਥੇ ਦੇ ਸਿੱਖ ਸਨ, ਉਹ ਚੌਧਰੀ ਜਾਲਦਾਰ ਹੈ ਜੀ, ਅੱਛਾ ਤੇ ਬੜੇ ਵਾਸਤੇ ਬੰਦੇ ਹਨ। ਅੱਛਾ ਉਹਨਾਂ ਨੇ ਉੱਥੇ ਉਹਨਾਂ ਨੇ ਮਤਲਬ ਕਿ ਜਿੰਨਾ ਸ਼ਹਿਰ ਦੇ ਵਿੱਚ ਰਹਿੰਦੇ, ਸ਼ਹਿਰੋਂ ਬਾਹਰ ਵੀ ਦੁਨੀਆ ਡੇਰਾ ਲਾ ਕੇ, ਉਦੋਂ ਕੋਈ ਗੱਲਾਂ ਹੋਰ ਸਨ, ਜਮਾਨੇ ਹੋਰ ਸਨ। ਜੀ ਜੀ। ਤੇ ਲੋਕ ਇੱਥੋਂ ਉਹਨਾਂ ਨੇ ਮਤਲਬ ਕਿ ਆਏ, ਉਹ ਮੁੜ ਕੇ ਆਉਂਦੇ ਰਹੇ ਨੇ। ਉਹਨੇ ਰਾਤ ਨੂੰ ਨੱਸ ਨੁੱਸ ਗਏ, ਮੁੜ ਕੇ ਫਿਰ ਅਗਲੇ ਦਿਨ ਆਏ ਨੇ। ਉਹਨਾਂ ਆਖਿਆ ਹੁਣ ਕੀ ਕਰੀਏ, ਘਰਾਂ 'ਚ ਦਾਣੇ ਤੇ ਘਰਾਂ 'ਚ ਹੀ ਸਨ। ਉਹ ਫਿਰ ਉਹਨਾਂ ਦਾਣੇ ਲੈਣੇ ਨੇ, ਉਹਨਾਂ ਜਦ ਪੀਣ ਜਾ ਕਰਨਾ ਤੇ ਖਰਾਸਾਂ 'ਚ ਪਿਆ ਕੇ ਨਾ ਖਰਾਸ 'ਚ ਦਾਣੇ ਤੇ ਆਟਾ ਲੈ ਜਾਣਾ। ਢੱਗੇ ਮੈਨੂੰ ਦੇ ਕੇ ਲੈ ਪਿਆ 2 ਢੱਗੇ ਤੂੰ ਪੱਠੇ ਪਾਈ ਜਾਈ। ਤੇ ਪੱਠੇ ਵੀ ਉਦੋਂ ਇਹਨੂੰ ਪੁੱਛ, ਫਸਲ ਵੀ ਇੰਨੀ ਕੁੜੀ ਆਵੀ, ਕਮਾ ਤੇ ਬਾਜੇ ਮਕਈਆਂ, ਇੰਨੀ ਫਸਲ ਨਹੀਂ ਮੁੜ ਕੇ ਹੋਈ। ਤੇ ਬਾਅਦ ਵੀ ਦੂਜੇ ਤੀਜੇ ਇਹ ਤਾਂ ਹੁਣ ਵੱਡੇ ਨਹੀਂ ਮਿਲ ਕੇ ਫਿਰ ਉਹ ਪਤਾ ਦਾ ਬਣਾ ਕੇ ਬਸ ਫਿਰ ਨਹੀਂ ਤੋਂ ਵੱਡੇ ਖਾਸ ਜਿਹੜਾ ਸੀ ਨਾ, ਉਹਦੀ ਖਾਸ ਸਿਰਫ ਉਹਨਾਂ ਦਾ ਹੀ ਸ਼ਫੀ ਦਾ ਹੀ। ਉਸ ਤੋਂ ਬਾਅਦ 2 ਖਰਾਸ ਫਿਰ ਲੱਗੇ, 3 ਲੱਗੇ। ਉਹਦਾ ਖਰਾਸ ਇੱਧਰ ਵੀ ਲੱਗਾ, ਉਹ ਬ੍ਰੇਕ ਵੀ ਲਾਇਆ, ਉਹ ਪਰਾਂ ਵੀ ਲਾਇਆ, ਖਰਾਸ ਫਿਰ 3 ਲੱਗੇ। ਪਹਿਲਾ ਖਰਾਸ ਹੋਈ, ਉਹ ਖਰਾਸ 12 ਮਹੀਨੇ ਚੱਲਣ ਦਾ ਮਤਲਬ ਕਿ ਦਿਨ ਸਿਆਲ ਮੀਂਹ ਕਣੀ ਹੋਏ, ਕੋਈ ਛੱਤਿਆ ਸੀ। ਹਾਂ ਛਵੀ ਦਾ ਛੱਤਿਆ ਸੀ ਨਾ, ਉੱਥੇ ਢੱਗੇ ਬਾਓ ਊਠ ਬਾਓ ਜੋ ਵੀ ਮੀਂਹ ਹੋਏ ਕੋਈ ਉਹਦੇ ਉਹਨਾਂ ਛੱਤ ਕੇ ਤੇ ਉੱਥੇ ਉਹ ਚੱਲਦਾ ਸੀ। ਸਹੀ। ਅੱਛਾ ਬਾਬਾ ਜੀ, ਉਹ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਕਿ ਜੋ ਉਹਨਾਂ ਦਾ ਰੱਖਣ ਹਾਂ ਸੀ, ਮਾਲ ਡੰਗਰ ਸੀ, ਉਹਨਾਂ ਨੂੰ ਦੇ ਗਏ ਜਿਨ੍ਹਾਂ ਨਾਲ ਉਹਨਾਂ ਦੀ ਸਾਂਝ, ਜਿਨ੍ਹਾਂ ਨਾਲ ਸਲੂਕ ਸੀ। ਲੋ ਜੀ ਹੁਣ ਤੁਸੀਂ ਭਾਜੀ ਆਪਣਾ ਬਾਅਦ ਲੈ ਗਏ ਕੋਈ। ਬਸ ਉਹ ਹੀ ਤੁਹਾਡੇ ਪਿੰਡ ਜਿਹੜੇ ਹਿੰਦੂ ਨੂੰ ਗੋਲੀ ਲੱਗੀ, ਮਿਲਟਰੀ ਨੇ ਮਾਰੀ, ਉਹ ਹੀ ਹੋਈ ਘੱਟ ਵੱਢ, ਹੋਰ ਕਿਤੇ ਨਹੀਂ ਤੁਸੀਂ ਸੁਣੀ ਅੱਗੇ ਪਿੱਛੇ? ਕਿ ਲਾਮ ਦੇ ਪਿੰਡਾਂ ਤੁਸੀਂ ਸੁਣਿਆ ਉਸ ਵੇਲੇ ਕਿੱਥੇ ਕਿੱਥੇ ਘੱਟ ਵੱਢ ਹੋਏ? ਸੁਣਨੀ ਆ। ਆਹੋ ਵੀ ਸੁਣਾਓ, ਜਿੱਥੇ ਜਿੱਥੇ ਕੀ ਹੁਣ ਤੂੰ ਘੱਟ ਵੱਢ ਕਰੇ, ਉਹਨਾਂ ਆਖੇ ਜੇ ਰੱਤੇ ਪਏ ਜਾ ਕੇ ਸਿੱਖ ਰੱਤੇ ਪਏ ਹਨ ਜਾ ਕੇ। ਅੱਛਾ ਰੱਤੇ ਜਾ ਕੇ ਰੱਤਾ ਦੇ ਕੋ ਬਾਹਰ, ਉਹ ਰੱਤਾ ਜੀ ਥੋੜਾ ਦਾ ਇੱਕ ਰੱਤਾ ਦੀਵਾਨ ਵੀ ਹੈ ਨਾ, ਉਹ ਧੌਂਥਲਾ। ਨਹੀਂ ਯਾਰ, ਦੇ ਕੋ ਬਾਹਰ। ਅੱਛਾ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਬੜਾ ਵੱਡਾ ਪਿੰਡ, ਉਹਦਾ ਇਹਦੇ ਵਿੱਚ ਵੱਡਾ ਹੀ ਪਿੰਡ ਰੱਤਾ। ਅੱਛਾ ਰੱਤਾ ਬਾਜੂਆਂ ਦਾ, ਠੀਕ ਹੈ। ਉੱਥੇ ਜਾ ਕੇ ਇਹਨਾਂ ਨੇ ਵਾਰਦਾ ਪਾਈ ਹੈ। ਪਲੇਅਰ ਦੇ ਜਿਹੜੇ ਸਿੱਖ ਸਿੱਖ ਦੇ ਅੱਛਾ ਸਾਰੇ ਜਾ ਕੇ ਕਰ ਗਏ ਉੱਥੇ। ਇਹਨਾਂ ਨੇ ਕੋਈ ਬੰਦੇ 5-7 ਨਾ ਮਸਜਿਦ ਨਮਾਜ਼ ਪੜ੍ਹਦੇ ਮਾਰੇ। ਓਏ ਹੋਏ ਹੋਏ। ਅੱਛਾ ਮਾਰਦੇ। ਹਾਂ ਇੱਕ ਥਾਣੇਦਾਰ ਆਇਆ ਸੀ ਇੰਡੀਆ ਦੇ ਵਿੱਚੋਂ, ਸੈਯਦ ਸੀ, ਉਹਦਾ ਬਾਲ ਬੱਚਾ ਸਾਰਾ ਉੱਥੇ ਮਰ ਗਿਆ ਸੀ। ਉਹ ਆਇਆ, ਉਹ ਥਾਣੇ ਸਰਾਜ ਲਗਾਉਣਗੇ। ਅੱਛਾ ਉਹਨੇ ਆਖਿਆ ਵੀ ਇਹ ਤੇ ਕੰਮ ਖਰਾਬ ਹੈ। ਉਹਨੇ ਫਿਰ ਦੁਨੀਆ ਇਕੱਠੀ ਕਰਕੇ ਨਾ, ਦੁਨੀਆ ਇਕੱਠੀ ਕਰਕੇ ਬਣਾ ਕੇ ਮਤਲਬ, ਤੇ ਉਹਨੇ ਆਖਿਆ ਵੀ ਚਲੋ ਇਹ ਰੱਤੇ ਜਾ ਕੇ ਪੈ ਗਿਆ ਤੇ ਉਹ ਵੀ ਚਲਾ ਗਿਆ। ਹਾਂ ਨਾਲ ਪੁਲਿਸ ਦੇ ਬੰਦੇ, ਨਾਲ ਦੁਨੀਆ ਹੋਰ ਦੇ, ਉੱਥੇ ਫਿਰ ਮਤਲਬ ਉਹਨਾਂ ਦਾ ਹੋਇਆ ਮੁਕਾਬਲਾ। ਉੱਥੇ ਫਿਰ ਮੁਕਾਬਲਾ ਹੋਇਆ। ਉੱਥੇ ਫਿਰ ਸਾਡੇ ਪਿੰਡ ਦੇ ਹੋਰ ਬੰਦਿਆਂ ਦਾ ਪਤਾ ਨਹੀਂ, 2 ਬੰਦੇ ਸਾਡੇ ਪਿੰਡ ਦੇ ਪਏ ਉੱਥੇ, ਮੁਸਲਮਾਨ ਹਿੰਦੂ। ਅੱਛਾ ਅੱਛਾ ਉੱਥੇ। ਹਾਂ ਇੱਕ ਉਹ ਜਿਹੜੀ ਜਰਾ ਨਾ ਜਾਗਰ ਸਿੰਘ ਲੰਬੜਦਾਰ, ਜਿਹੜੇ ਉਹਦਾ ਭਰਾ ਮੋਇਆ। ਅੱਛਾ ਕਰਤਾਰੀ ਉਹਦਾ ਨਾਂ ਸੀ। ਹਾਂ ਤੇ ਇੱਕ ਸੀ ਉਹ ਠਾਕਰ, ਉਹ ਮੋਇਆ। ਉਹ ਠਾਕਰ ਦਾ ਭਰਾ ਜਿਹੜਾ ਉਹਦਾ ਨਾਂ ਸੀ ਫੂਲਾ ਸਿੰਘ। ਤੇ ਉਹ ਮੇਰਾ ਕਦੇ ਪਤਾ ਨਹੀਂ ਉਹ ਫੌਜ ਕਰਨਲ ਸੀ ਜਾਂ ਜਨਰਲ ਸੀ। ਉਦੋਂ ਕਿਸੇ ਵੇਖਿਆ ਨਹੀਂ ਸੀ ਟੈਲੀਵਿਜ਼ਨ, ਤੇ ਅਸੀਂ ਉਹ ਵੇਖਿਆ ਤੇ ਉਦੋਂ ਉਹਨਾਂ ਉੱਥੇ ਲਿਆ ਕੇ ਨਾ
ਪਾਕਿਸਤਾਨ ਬਣ ਤੋਂ ਉੱਥੇ ਲਿਆ ਕੇ ਲਾਇਆ ਸੀ ਤੇ ਜਾ ਕੇ ਉਹ ਬੈਟਰੀ ਚਾਹੀਓ ਬੈਟਰੀ ਏਡੀ ਵੱਡੀ ਬੈਟਰੀ ਠੀਕ ਤੇ ਐਂ ਜਾ ਕੇ ਵੇਖਣਾ ਯਾਰ ਕੁੰਡਾ ਕਿੱਥੋਂ ਹੈ ਅੱਛਾ ਇਹ ਕਿੱਥੋਂ ਕੁੰਡਾ ਵੀ ਉਹਦੇ ਵਿੱਚ ਕੋਈ ਚੀਜ਼ ਲੱਭੇ ਤੇ ਤਾਂ ਹੈ ਹਾਂ 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 ਆ ਬੋਲਦੇ ਬੋਲਦਾ ਵੀ ਜੋ ਹੈ ਹੀ ਨਾ ਤੇ ਉਹ ਬੈਟਰੀ ਤੇ ਹੀ ਉਹ ਫੌਜੀ ਸੀ ਜਿਹਨੇ ਘੱਲਿਆ ਸੀ ਠੀਕ ਠੀਕ ਉਹ ਆ ਸਾਡੇ ਇਹ ਬੰਦੇ। ਤਿੰਨ ਬੰਦੇ ਉਹ ਸਾਡੇ ਵੀ ਬਾਬਾ ਜੀ ਤਦ ਉਸ ਥਾਣੇਦਾਰ ਨੇ ਬੰਦੇ ਖੜੇ ਜੱਥਾ ਬਣਾ ਕੇ ਤੇ ਰੱਤੇ ਦੇ ਜਿਹੜੇ ਮਸਜਿਦ ਦੇ ਵਿੱਚ 5-7 ਮੁਸਲਮਾਨ ਉਹਨਾਂ ਨੇ ਮਾਰੇ ਫਿਰ ਉਹਦੇ ਜਵਾਬ ਦੇ ਵਿੱਚ ਆਇਆ ਦੂਸਰੇ ਹਮਲਾ ਪਿੰਡ ਜਾ ਕੇ ਉਹਨਾਂ ਮਤਲਬ ਹਮਲਾ ਕੀਤਾ ਹਾਂ। ਤੇ ਦੂਸਰੇ ਪਿੰਡ ਜਾ ਕੇ ਕੀਤਾ ਨਾ ਜੀ 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 ਜਿਹੜਾ ਜਲਦਾਰ ਸੀ ਨਾ ਸਾਡੇ ਅੱਜ ਮੀਡੀਅਮ ਸੁਣਦਾ ਜਿਹੜਾ ਜਲਦਾਰ ਸਾਡੇ ਪਿੰਡ ਉਹਦੇ ਨਾਲ ਦਾ ਕੋਈ ਵੇਲੇ ਬੰਦਾ ਜਲਦਾਰ ਹੋਏਗਾ ਸਿੱਖ ਹੈ ਭਾਵੇਂ ਸਿੱਖ ਜੀ ਉਹਨੇ ਆਖਿਆ ਗੱਲ ਸੁਣੋ ਮੇਰੀ ਅੱਛਾ ਕਿਸੇ ਨੂੰ ਨਾ ਛੇੜੋ ਤੁਸੀਂ ਵਾਹ ਤੁਹਾਨੂੰ ਜੀ ਕੋਈ ਨਾ ਛੇੜੇਗਾ ਅਗਰ ਤੁਸੀਂ ਕਿਸੇ ਨੂੰ ਛੇੜੋਗੇ ਤਾਂ ਤੁਹਾਨੂੰ ਕੋਈ ਛੇੜਨਾ ਹੀ ਛੇੜਨਾ ਵਾਹ ਜੀ ਉਹਨੇ ਆਖਿਆ ਜੀ ਤੇ ਨਹੀਂ ਮੁੜੇ ਬੜੀ ਹੈਂ? ਸੋਹਣੀ ਗੱਲ ਉਹਨੇ ਕੀਤੀ ਆਖਿਆ ਵੀ ਤੁਸੀਂ ਨਾ ਕਿਹੜੋ ਛੇੜੋਗੇ ਤੁਹਾਨੂੰ ਕੋਈ ਨਾ ਛੇੜਾ ਤੇ ਜਦੋਂ ਇਹ ਮੁੜੇ ਨਹੀਂ ਦਿੱਤੇ ਤਾਂ ਫਿਰ ਹੋਈ ਅੱਛਾ ਹੁਣ ਸੁਣਾ ਉਹ 16 ਪੜਿਆ ਸੀ ਉਹ ਜ਼ਮਾਨੇ ਦਾ ਦਿਮਾਗ ਨਾ ਐਵੇਂ ਪੜ ਜਾਂਦਾ ਦਾਨਾ ਬੰਦਾ ਹੈ ਤੇ ਬੰਦਾ ਦਾਣਾ ਸੀ ਤੇ ਜਾਲ ਦਾ 12 ਪਿੰਡ 14 ਨੇ ਜੱਜੀਆਂ ਦੇ ਜਿਹੜੀ ਇਹਦੀ ਜਾਲ ਚ ਜੇ ਜੈਲਦਾਰੀ ਛਾਂ ਹੈਂ? ਠੀਕ ਠੀਕ ਤੇ ਸਹੀ। ਹਰ ਕੰਮ ਦੇ ਉਹਨੇ ਦੇ ਲਿਆ ਆਪਣੇ ਤੋਂ ਨਹੀਂ ਉੱਠਣਾ ਨਾ ਕੋਈ ਕੰਮ ਨਾ ਕਰ ਨੌਕਰ ਰੱਖੇ ਨੇ ਅੱਗੇ ਹੈ ਹੂੰ। ਤੇ ਉਹ ਜ਼ਮਾਨੇ ਦੇ ਵਿੱਚ ਤੇਲ ਮਿੱਟੀ ਦਾ ਨਹੀਂ ਲੱਭਦਾ ਉਹਦੇ ਕੋਲ ਉਹਦੇ ਕੋਲ ਹੀ ਖੰਡ ਨਹੀਂ ਮਿਲਦੀ ਖੰਡ ਦਾ ਡਿਪੂ ਵੀ ਉਹਦੇ ਕੋਲ ਹੀ ਅੱਛਾ ਜੈਲਦਾਰ ਕੋ ਜਲਦਾਰ ਕੋ ਠੀਕ ਹੈ ਤੇ ਕੱਪੜਾ ਛਪੜਾ ਵੀ ਕਪੜਾ ਸੁਣਿਆ ਤੇ ਆਮ ਲੱਭ ਜਾਂਦੇ ਨੇ ਦੁਕਾਨਾਂ ਤੋਂ ਅੱਛਾ, ਸ਼ਾਲੋਂ ਅੱਛਾ। ਇਹ ਖੰਡ ਨਹੀਂ ਲੱਭਦਾ ਤੇਲ ਮਿੱਟੀ ਦਾ ਨਹੀਂ ਲੱਭਦਾ ਦੀਵੇ ਲੋਕੀ ਬਾਲ ਲਿਆ ਤੇ ਉੱਥੋਂ ਜਾ ਕੇ ਤੇਲ ਲਿਆਉਂਦੇ ਉੱਥੇ ਉਹਦਾ ਹਾਂ ਹਾਂ ਹਾਂਜੀ ਠੀਕ ਤੇ ਉਹ ਬੰਦਾ ਠੀਕ ਠਾਕ ਸੀ ਠੀਕ ਉਹ ਸਹੀ ਸਹੀ ਕਿਸੇ ਨੂੰ ਨੁਕਸਾਨ ਨਹੀਂ ਮਤਲਬ ਕੋਈ ਪਹੁੰਚਾਉਂਦਾ 47 ਤੋਂ ਪਹਿਲੇ ਜਦੋਂ ਇੱਥੇ ਵਸਦੇ ਸਨ ਸਿੱਖ ਵੀ ਮੁਸਲਮਾਨਾਂ ਦੀ ਈਦ ਸ਼ੀਦ ਹੋਣੀ ਹਾਂ ਤੇ ਉਹ ਤੁਹਾਨੂੰ ਮੁਬਾਰਕਬਾਦ ਦਿੰਦੇ ਸਨ ਜਾਂ ਉਹਨਾਂ ਦਾ ਕੋਈ ਤਿਉਹਾਰ ਆਣਾ ਤੁਸੀਂ ਆਣਾ ਜਾਣਾ ਹਾਂ ਅੱਛਾ। ਕੋਈ ਨਹੀਂ ਆਂਦੇ ਹਾਂ ਕੋਈ ਗੱਲਬਾਤ ਨਹੀਂ ਉਹਨਾਂ ਕੋਈ ਮਤਲਬ ਕੋਈ ਕਨੈਕਸ਼ਨ ਨਹੀਂ ਮਿਲ ਕੇ ਤੋਂ ਇਹਨਾਂ ਈਦ ਕਿਉਂ ਸਾਡੀ ਈਦ ਆਉਂਦੀ ਉਹ ਵੀ ਉਸ ਤਰ੍ਹਾਂ ਮਿਲਦੇ ਹਨ ਅੱਛਾ ਮਤਲਬ ਸਾਈਆਂ ਦਾ ਦਿਨ ਵੱਡਾ ਹੁੰਦਾ ਸੀ ਉੱਥੇ ਲੋਕ ਲੰਘਦੇ ਤੇ ਉਹ ਜਮਾਨਾ ਚੰਗਾ ਸਾਈਆਂ ਨੇ ਬੋਰੀਆਂ ਮੂੰਗਫਲੀ ਦੀਆਂ ਲਾਉਣੀਆਂ ਤੇ ਅੱਛਾ। ਲੰਘਣਾ ਚਾਹੁੰਦਾ ਉਹ ਘਰੇ ਜਾ ਕੇ ਆ ਫੜ ਅੱਛਾ ਹੈ ਲੋਕਾਂ ਨੇ ਮਤਲਬ ਲਾ ਕੇ ਖਾਣੀਆਂ ਕੋਈ ਕਿਸੇ ਦੇ ਸਾਡੇ ਪਿੰਡ ਦੇ ਵਿੱਚ ਤੇ ਕੋਈ ਨਾ ਜਾਣੇ ਨਾ ਕੋਈ ਤਨਾਜ਼ਾ ਨਹੀਂ ਹੋਇਆ ਕੋਈ ਕੋਈ ਵੱਡਾ ਡੰਗਰ ਕਰਨ ਨਾਲ ਛੋੜ ਇਹ ਵੋ। ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਜਿਹੜਾ, ਕੁਰਬਾਨੀ ਸ਼ੁਰਬਾਨੀ ਹਾਂ ਕੁਰਬਾਨੀ ਹੋ ਚੀਜ਼ ਹੈ ਹੂੰ ਜਿਹੜਾ ਮਤਲਬ ਕਿ ਉਹ ਸਾਂ ਨਾ ਗੋਸ਼ਤ ਜਿਹੜਾ ਉਹ ਕੋਈ ਕਰਦਾ ਹੀ ਘੱਟ ਹੀ ਕਰਦਾ ਛੱਪ ਕੇ ਕਰਦਾ ਛਾਪ ਕੇ ਕਰ ਕਿਉਂਕਿ ਸਾਹਮਣੇ ਜੇ ਗੋਸ਼ਤ ਅਸੀਂ ਕਰੀਏ ਹਾਂ ਗਾਈ ਕਰੀਏ ਲੇਲਾ ਤੇ ਉਹਨਾਂ ਨੂੰ ਪਤਾ ਵੀ ਕਰ ਲੈਂਦੇ ਨੇ ਤੇ ਜੇ ਗਾਈ ਜਾਂ ਉਹ ਕਰੀਏ ਤੇ ਫਿਰ ਉਹਨਾਂ ਦਾ ਵੀ ਝਟਕਾ ਬਣ ਜਾਂਦਾ ਹੈ ਹਾਂ ਉਹਦੇ ਮਤਲਬ ਆ ਇਹਨੇ ਤੇ ਨਹੀਂ ਕਰਦੇ ਮਤਲਬ ਮੁੱਕ ਹੋਇਆ ਸੀ ਗੋਸ਼ਤ ਜਿਹੜਾ ਖਾਣਾ ਹੁੰਦਾ ਸੀ ਨਾ ਹੂੰ। ਉਹ ਆ ਨਿਸ਼ਾਰਾ ਕਰਕੇ ਦੇ ਜਾਂਦਾ ਉੱਥੇ ਹੁੰਦਾ ਸੀ ਉੱਥੋਂ ਲੋਕੀ ਮੁਸਲਮਾਨ ਲਿਆ ਕੇ ਗੋਸ਼ਤ ਖਾਂਦੇ ਆ। ਲਾਮ ਤੂੰ ਲਾ ਕੇ ਖਾ ਪੀ ਲੈਂਦਾ ਕਿਉਂਕਿ ਉਹ ਪਿੰਡ ਸਾਰਾ ਹੀ ਮੁਸਲਮਾਨਾਂ ਦਾ ਹਾਂ ਤੇ ਨਾਲੇ ਉਹ ਕੱਕੇ ਜਾਈ ਨੇ ਤੇ ਨਾਲੇ ਉਹਨਾਂ ਦੀ ਸਾਡੇ ਗੱਲ ਉਹ ਜਨਰਲ ਕਰਨਲ ਹਾਂ। ਬ੍ਰਿਗੇਡੀਅਰ ਹਰ ਉਥੋਂ ਦਾ ਇਹ ਕੱਕੇ ਜਈ ਵੀ ਪਠਾਣਾ ਦੀ ਕੋਈ ਜ਼ਾਤ ਹੈ ਕੋਈ ਨਹੀਂ, ਹੋਰ? ਨਹੀਂ, ਹਾਂ ਇਹ ਕੱਕੇ ਜੀ ਨਹੀਂ ਕੱਕੇ ਜੀ ਮਤਲਬ ਕੱਕੇ ਜੀ ਹਾਂ ਇਹ ਕੱਕੇ ਜੀ ਸ਼ੇਖਾਂ ਨਾਲ ਰਲਦੇ ਨੇ ਹਾਂ। ਇਹ ਸ਼ੇਖ ਤੇ ਕੱਕੇ ਜੀ ਵੱਖਰੇ ਹਾਂ ਨੇ ਹਾਂ ਹਾਂ ਬਿਲਕੁਲ ਬਿਲਕੁਲ ਇਹਦੇ ਵੇਖੇ ਆ ਹਾਂ ਉਹ ਇਹ ਖਾਣਾ ਪੀਣਾ ਜਿਹੜਾ ਨਹੀਂ ਹਾਂ ਹਾਂ ਇਹ ਉਹਨੇ ਬਠਾਣਾ ਦਾ ਹਾਂ ਹਾਂ ਉਹ ਕੱਕੇ ਜੀ ਤੇ ਜਿਹੜਾ ਨਾ ਖੋਜੇ ਇਹ ਸ਼ੇਖ ਨੇ ਕੱਕੇ ਜੀ ਤੇ ਸ਼ੇਖ ਜਿਹੜੇ ਨੇ ਇੱਕੋ ਹੀ ਨੇ ਠੀਕ 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 ਸਹੀ ਸਹੀ ਉਹਦੀ ਗੱਲ ਇਹ ਹੋਈ ਆ ਕਿ ਉਹ ਪਿੰਡ ਜਿਹੜਾ ਮੁਲਾਜ਼ਮ ਬੜਾ ਜੀ ਜੀ ਪਿੰਡ ਮੁਲਾਜ਼ਮ ਬੜਾ ਤੇ ਜ਼ਮੀਨ ਭਾਂਡੇ ਵਾਲੇ ਨੇ ਅੱਛਾ 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 ਹੁਣ ਵੀ ਆ ਗਏ ਨੇ ਉੱਥੇ ਮਕਾਨ ਲਾ ਦੇਣਾ ਭਾਵੇਂ 40 ਸਾਲ ਰਹੀ ਲਿੰਬੀ ਜਾਈ ਤੇ ਮਕਾਨ ਚ ਵਿੱਚ ਰਹੀ ਜਾਈ ਜੀ ਵਾਹ ਬੜੀ ਗੱਲ ਨਾ ਨਹੀਂ ਜਰਿਆ ਹੋਣਾ ਮੈਂ ਲਾਓ ਭਾਵੇਂ 40 ਸਾਲ ਰਹੋ ਹਾਂ ਉਹ ਇੱਥੇ ਰਹਿੰਦੇ ਨਹੀਂ ਲੋਕ ਸਾਰੇ ਲੋਕ ਬਾਹਰਲੇ ਮੁਲਕਾਂ ਦੇ ਮੁਲਾਜ਼ਮ ਲੋਕ ਨੇ ਬ੍ਰਿਗੇਡੀਅਰ ਅਫਸਰ ਅੱਛਾ ਮੁਲਾਜ਼ਮ ਲੋਕ ਨੇ ਉਹਨਾਂ ਜ਼ਮੀਨਾਂ ਨਹੀਂ ਆਪਣੀਆਂ ਕਦੀ ਪਾਈਆਂ ਕੀ ਪਿੰਡ ਦਾ ਨਾਂ ਨੁਸ਼ਹਿਰਾ ਵਿਰਕਾ ਕੱਕੇ ਜਾਈ ਨੁਸ਼ਹਿਰਾ ਕੱਕੇ ਜਾਈ ਨਿਸ਼ਾਰੇ ਦੋ ਨੇ ਨਿਸ਼ਾਰਾ ਵੇਖਾ ਦਾ ਨਿਸ਼ਾਰਾ ਕੱਕੇ ਜਾਈ ਪੁਰਾਣਾ ਪਿੰਡ ਬੜਾ 47 ਵੱਡਾ ਤੋਂ ਪਹਿਲੇ ਦਾ ਪਿੰਡ ਹੈ। ਲੇਕਿਨ ਹੈ ਮੁਸਲਮਾਨਾਂ ਦਾ ਹਾਂ, ਪਿੰਡ ਸਾਰੇ ਮੁਸਲਮਾਨ ਠੀਕ ਹੈ ਠੀਕ ਹੈ। ਬਾਬਾ ਜੀ ਇਸ ਵੇਲੇ ਭੁਲੇਰ ਪਿੰਡ ਦੇ ਵਿੱਚ ਕੋਈ ਪੁਰਾਣਾ ਮਕਾਨ ਕੋਈ ਪੁਰਾਣੀ ਨਿਸ਼ਾਨੀ ਬਚੀ ਹੈ ਸਿੱਖਾਂ ਦੇ ਦੌਰ ਦੀ ਉਹਨਾਂ ਦੇ ਘਰ ਬੂਏ ਬਚੇ ਨੇ। ਅੱਛਾ ਕਿੰਨੇ ਕੁ ਹੋਣਗੇ ਘਰ ਬਥੇਰੇ ਬਜੇ ਤੇ ਤੁਹਾਨੂੰ ਯਾਦ ਹੈ ਕਿਹਦਾ ਘਰ ਬਚਿਆ ਇਸ ਵੇਲੇ ਚਲੋ ਨਾਂ ਦਾ ਲੈ ਕੇ ਦੱਸੋ ਕਿਹਦਾ ਘਰ ਬਚਿਆ ਇਸ ਵੇਲੇ ਕਿ ਉਸੇ ਹਾਲਤ ਦੇ ਵਿੱਚ ਸਹੀ ਮੌਜੂਦ ਹੈ
ਚਲੋ ਥੋੜੀ ਬਹੁਤੀ ਕੋਈ ਟੁੱਟ ਭੱਜ ਤੇ ਹੁੰਦੀ ਹੋਈ ਹੈ। ਟੁੱਟ ਭੱਜ ਕੇ ਵੀ ਹੁਣ ਉਹ ਜਿਹਨਾਂ ਦਾ ਅੱਗੋਂ ਲੋਕਾਂ ਤਬਾਦਲੇ ਕਰ ਲਏ ਨੇ ਜੋ ਕਈ ਵਾਰੀਆਂ ਦਾ ਹੈ ਉਹਨਾਂ ਦਾ ਮਤਲਬ ਚਬਾਰਾ ਟੱਟ ਗਿਆ ਹੈ ਤਬਾਰੀਆਂ ਦੇ ਉਹ ਕਿਹਦਾ ਘਰ ਸੀ ਜਿਹੜੇ ਜਿੱਥੇ ਇਸ ਵੇਲੇ ਪਟਵਾਰੀ ਰਹਿ ਰਹੇ ਨੇ? ਉਹ 47 ਤੋਂ ਪਹਿਲੇ ਹਿੰਦੂਆਂ ਦਾ ਖੱਤਰੀਆਂ ਦਾ ਉਹ ਖੱਤਰੀਆਂ ਦਾ ਜਿਹੜੇ ਸ਼ਾਹ ਲੋਕ ਦੀ ਅੱਗੇ ਗੱਲ ਸੁਣਾਈ। ਦੋ ਦੋ ਚਬਾਰੇ ਨੇ ਉਹਨਾਂ ਦੇ ਇੱਕ ਪਿੰਡੋਂ ਪੱਲੇ ਪਾਸੇ ਤੇ ਇੱਕ ਉਹ ਹੈ ਅੱਛਾ ਪਟਵਾਰੀਆਂ ਦੋਹਾਂ ਹਾਂ ਉਹ ਦੇ ਦੋਹਾਂ ਚ ਪਟਵਾਰੀ ਰਹਿੰਦੇ ਨੇ। ਅੱਛਾ ਉਹ ਘਰ ਹੱਲੇ ਵੀ ਹੈ ਨਿਸ਼ਾਨ ਮੌਜੂਦ ਉਸੇ ਤਰ੍ਹਾਂ ਹੀ ਉਹਦੇ ਢਾਹ ਕੇ ਉਹਨੇ ਪੱਠਾ ਇੱਟ ਲੱਗੀ ਉੱਥੇ ਕਿਹਨੇ ਢਾਹ ਕੇ ਬਣਾ ਲੈਣਾ। ਉਹ ਢਾਏ ਕਿਹੜਾ ਤੇ ਬਣਾਇਆ ਬਣਾ ਕੇ ਉਹ ਸਹੀ ਗੱਲ ਹੈ। ਉਹ ਰਿਆਸਤ ਦਾ ਪਟਵਾਰੀ ਲੈਂਦੇ ਉਹ ਰਿਆਸਤ ਚਲੋ ਰਿਆਸਤ ਦਾ ਪਟਵਾਰੀ ਭਾਵੇਂ ਦੱਸਣ 6 ਇੱਟਾਂ ਦੀ ਕੰਧ ਜੇਠੋਂ ਉੱਤੋਂ ਜਾ ਕੇ 2 ਇੱਟਾਂ ਦੀ ਚੱਲਦੀ ਜੇ 6 ਦੀ ਚੱਲਦੀ ਹੈ ਉੱਤੇ ਜਾ ਕੇ ਤੇ ਫਿਰ 2 ਇੱਟ ਦੀ ਕੰਧ ਹੁਣ ਜਦੋਂ ਕਿ 2 ਜੀ ਬਣਾ ਲੈ ਕੋਈ ਔਖੇ ਹੁੰਦੇ ਨੇ 4 ਇੰਚੀ ਬਣਾ ਲੈ। ਹਾਂ 4 ਇੰਚੀ ਗੱਲ ਠੀਕ ਠੀਕ। ਹੋਰ ਕੋਈ ਘਰ ਬਚੇ ਨੇ ਘਰ ਦੇ ਕੀ ਕੀ ਨਾਂ ਨੇ ਜਿਨ੍ਹਾਂ ਦੇ ਘਰ ਇਸ ਵੇਲੇ ਮੌਜੂਦ ਨੇ ਪੁਰਾਣੇ ਬਣੇ? ਹਿੰਦੂਆਂ ਦੇ ਨਾਂ ਨੇ ਸਿੱਖਾਂ ਦੇ ਨਾਂ ਜਾਂ ਮਤਲਬ ਕਿ ਅੱਗੋਂ ਲੋਕਾਂ ਦੇ ਤਬਾਦਲੇ ਕਰ ਲੈਂਦੇ ਨੇ ਉਹ ਤਾਂ ਬਣੇ ਤਾਂ ਉਸੇ ਦੇ ਮਕਾਨ ਨੇ। ਅੱਜ ਉਹਨਾਂ ਸੁਲਤਾਨ ਨੂੰ ਪਤਾ ਲੱਗੇ ਕਿਹਦਾ ਸੁਲਤਾਨ ਜਿਹੜਾ ਉਹ ਜਿਹੜੀ ਹੈ ਹੈ ਮਗਤਾਰ ਸੁਲਤਾਨ ਕਾਜੀਆਂ ਦਾ ਹਾਂ ਨਹੀਂ ਉਹਨਾਂ ਦਾ ਪੁਰਾਣੇ ਮਕਾਨ ਹੋਈ ਨੇ ਪੁਰਾਣੇ ਉਹ ਵੀ ਮਕਾਨ ਪੁਰਾਣੇ ਮਕਾਨ ਨੇ। ਉਹਨਾਂ ਨੇ ਆ ਮਤਲਬ ਕਿ ਜਿਹੜੇ ਆ ਜਿਹਨਾਂ ਚ ਬੁੱਲੇ ਹਰੀ ਹੁੰਦੇ ਨੇ ਜਾਨ ਦਾ ਕੀ ਆ ਇਹ ਵੀ ਪੁਰਾਣੇ ਹੀ ਨੇ। ਇਹ ਵੀ ਪੁਰਾਣੇ ਨੇ ਹੁਣ ਢਾਲੇ ਨੇ ਉਹ ਬਾਬਾ ਜੀ ਉਹਨਾਂ ਨੇ 47 ਤੋਂ ਬਾਅਦ ਕੋਈ ਪਰਤਿਆ ਵਾਪਸ ਭਲੇਰ ਬਾਜਵਾ ਦਾ ਕੋਈ ਆਪਣਾ ਪਿੰਡ ਵੇਖਣ ਆਇਆ ਵੀਜ਼ਾ ਪਰਮਿਟ ਤੇ? ਅੱਛਾ ਕੋਈ ਨਹੀਂ ਆਇਆ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿੱਥੇ ਜਾ ਕੇ ਪਿੱਛੇ ਬੈਠੇ ਨੇ ਇੰਡੀਆ 'ਚ? ਇਹ ਨਹੀਂ ਪਹਿਲੇ ਆਏ ਚਿੱਠੀਆਂ। ਅੱਛਾ ਉਹ ਮੈਂ ਤੁਹਾਨੂੰ ਨਾਮ ਦੱਸਾਂ ਉਹ ਚਿੱਠੀਆਂ ਕਿੱਥੋਂ ਤੁਹਾਨੂੰ ਆਉਂਦੀਆਂ ਨੇ? ਉਹ ਇੰਡੀਆ ਚੋਂ ਇੰਡੀਆ 'ਚ ਉਹੀ ਜਿਹੜੇ ਗਏ ਹਨ ਜਦੋਂ ਉਦੋਂ ਉਹਨਾਂ ਬਾਅਦ ਚ ਚਿੱਠੀਆਂ ਕੱਲੀਆਂ ਨੇ ਉਹਦੇ ਨਾਲ ਹੀ ਫੌਜਾ ਸਿੰਘ ਹਾਂ ਤੇ ਬੈਠੇ ਫਤਿਹਗੜ੍ਹ ਚੂੜੀਆਂ ਫਤਿਹਗੜ੍ਹ ਚੂੜੀਆਂ ਉੱਥੇ ਬੈਠੇ ਹਨ। ਅੱਗੋਂ ਉਹਨਾਂ ਮੁੜ ਕੇ ਜਦੋਂ ਉਹ ਫੌਜ ਹੋ ਗਏ ਨਾ ਕੋਈ ਕਿਸੇ ਨੇ ਸਾਨੂੰ ਨਹੀਂ ਕੱਲਿਆ ਫਿਰ ਅਗਲਾ ਪੋਚ ਆ ਗਿਆ ਅਗਲੀ ਨਸਲ ਆ ਗਈ। ਨਾਲੇ ਉਹ ਜਿਹਨਾਂ ਦੀ ਮੈਂ ਗੱਲ ਕਰਨਾ ਉਹਨਾਂ ਦੀ ਔਲਾਦ ਹੀ ਕੋਈ ਨਹੀਂ ਉਹ 2 ਭਰਾ ਹੱਲੇ ਹੀ ਸਨ ਹੋ ਠੀਕ। ਫੌਜਾ ਸਿੰਘ ਤੇ ਵੇਸਾ ਸਿੰਘ ਤੇ ਹਾਂ ਤੇ ਫਿਰ ਕਿੰਨੇ ਚਿੱਠੀਆਂ ਗੱਲੀਆਂ? ਉਦੋਂ ਤਾਂ ਆ ਜਾਂਦੇ ਨਾ ਜਿਹਦਾ ਮਤਲਬ ਆ ਜਾ ਕੇ ਉਹ ਜਿਹੜਾ ਜਲਦਾਰ ਸੀ ਉਹਨੇ ਇਹਨੂੰ ਇਸਮਾਈਲ ਨੂੰ ਮਿਸਰੀ ਨੂੰ ਘੱਲਦਾ ਚਿੱਠੀ ਤੇ ਇਸਮਾਈਲ ਮਿਸਰੀ ਉਹਦੇ ਕੋਲ ਰਹਿੰਦਾ ਸੀ ਨਾ ਹੈ ਇਸੋ ਤੇ ਉਦੋਂ ਉਹਨੇ ਲਿਖਿਆ ਉਹਨੇ ਆਖਿਆ ਇਸਮਾਈਲ ਹੋਰ ਤੇ ਸਭ ਕੁਝ ਸਹੀ ਸਲਾਮਤ ਆ ਗਿਆ ਕੀ ਹੋਇਆ ਉਹ ਜਾ ਨਾਮ ਰੱਖਿਆ ਕੁੱਤਾ ਹੀ ਕੋਈ ਦੇਖੋ ਉਹ ਮਰ ਗਿਆ ਕੁੱਤਾ ਸ਼ਿਕਾਰੀ ਸੀ ਸ਼ਿਕਾਰ ਖੇਡਦਾ ਸੀ। ਅੱਛਾ ਇੱਥੋਂ ਖੜਿਆ ਸੀ ਸ਼ਿਕਾਰੀ ਕੁੱਤਾ ਹਾਂ ਨਾਲ ਲੈ ਗਿਆ 47 ਵੇਲੇ 47 ਅੱਛਾ ਸ਼ਿਕਾਰ ਉਹਦਾ ਕੰਮ ਸੀ ਜੇ ਕੋਈ ਕੁੱਤਾ ਸ਼ਿਕਾਰੀ ਰੱਖਣਾ ਬੂਲੀ ਰੱਖਣਾ ਤੇ ਜਾਲਦਾਰ ਦਾ ਦਾ ਅੱਛਾ ਘੋੜੀ ਉਹਦੇ ਕੋਲ ਵਾਧੂ ਤੋਂ ਵਾਧੀ ਹੋਣੀ ਊਠ ਰੱਖਿਆ ਵਾਹ ਜੀ ਵਾਹ ਤੇ ਉਹ ਆਪੇ ਉਹਨੇ ਜਾਇਜ਼ ਨਹੀਂ ਬੈਠੇ ਰਹਿਣਾ ਉਹਨੇ ਕਿਹੜਾ ਕੋਈ ਕਰਨਾ ਕੋਈ ਅੱਗੇ ਬੰਦਾ ਰੱਖਿਆ ਉਹਨੇ ਮਤਲਬ ਕਿ ਪੱਠੇ ਲਿਆ ਕੇ ਮੁੱਠ ਪਹਾੜ ਤੇ ਚੱਲ ਪੈਂਦਾ ਬਿਲਕੁਲ ਠੀਕ। ਉਹਨੇ ਕਿਹੜਾ ਕਰਨਾ ਕੰਮ ਪੂਰਾ ਨਵਾਬ ਬੰਦਾ ਸੀ। ਵਾਹ ਬੰਦਾ ਨਹੀਂ ਚਵੇ ਕਿਹੜਾ ਤੂੰ ਗਿਆ ਉਥੇ ਖੰਡ ਆ ਪਈ ਹੈ ਦੁੱਧ ਆ ਪਿਆ ਉਹ ਕਿਹੜਾ ਜਾਣ ਡਿਆ ਜੀ ਮੈਂ ਜਲਦਾ ਸਾਹਿਬ ਉਹ ਸਾਡੇ ਘਰ ਭੱਜ ਕੇ ਚਾਨਕ ਫੜ ਲਿਆ ਉਹ ਚਾਨਕ ਜਾਣਾ ਉਹ ਘਰ ਜਾਣੇ ਉਹ ਪਾਣੀ ਉਹ ਕਾਵਾ ਕੱਢ ਕੇ ਧਰਿਆ ਹੋਣਾ ਉਥੋਂ ਫੜਨੇ ਲਿਆ ਨਹੀਂ ਜਿੰਨਾ ਦੁੱਧ ਦਿਲ ਕਰਦਾ ਦੁੱਧ ਪਾ ਲਿਆ ਜਿੰਨਾ ਦਿਲ ਕਰਦਾ ਮਿੱਠਾ ਪਾ ਲਿਆ ਆਪ ਹੀ ਪੀ ਲਈਏ ਅਗਲੇ ਬਾਅਦ ਤੂੰ ਹੀ ਪੀ ਲੈ ਨਹੀਂ ਜੀ ਮੈਂ ਨਹੀਂ ਜ਼ਿਆਦਾ ਪੀਂਦਾ ਨਹੀਂ ਉਹ ਬਾਅਦ ਆ ਪੀਂਦਾ ਨਹੀਂ ਮੈਂ ਨਹੀਂ ਪੀਣਾ ਉਹ ਟੁੱਟ ਗਿਆ ਉਹ ਨਹੀਂ ਪਰਹੇਜ਼ ਕਰਦਾ ਵੀ ਮਤਲਬ ਕਿ ਹਾਲਾਂ ਹਿੰਦੂ ਜਿਹੜੇ ਨੇ ਨਾ ਉਹਦੇ ਜਿੱਥੋਂ ਉੱਥੇ ਲੰਘ ਜੀ ਉੱਥੇ 8 ਵਜੇ ਜਾਂਦੇ 8 ਮਾਂ ਜਨਾਨੀ ਉਹ ਪਹੁੰਚਣਾ ਫਿਰ ਰੋਟੀ ਨਹੀਂ ਪਕਾਉਣੀ ਉਹ ਨਹੀਂ ਕਰਦਾ ਉਹਨੇ ਪਿੱਟ ਜਾਂਦਾ ਉਹ ਨਹੀਂ ਕਰਦਾ ਉਹ ਇਹ ਨਹੀਂ ਕਰਦਾ ਜਾਂ ਤਲੀਮ ਦੀ ਵਜ੍ਹਾ ਨਾਲ ਜਾਂ ਉਹ ਸਾਈ ਗਿਆ ਉਹਨੂੰ ਵੀ ਉਹਨੇ ਆਖਿਆ ਦੂਜਾ ਲਾਲੂ ਸਾਈ ਗਿਆ ਕੀ ਨਹੀਂ ਇਹ ਵੀ ਉਹਦਾ ਨੌਕਰ ਰਿਹਾ ਉਹ ਤੁਹਾਡੇ ਸਾਹਮਣੇ ਉਹ ਚੱਕਾ ਗਾਮਾ ਉਹ ਰਿਹਾ ਸਾਰੀ ਉਮਰ ਉਹਨੇ ਇੱਥੇ ਕੱਢੀ ਬੜਾ ਬੀਬਾ ਬੰਦਾ ਸੀ ਬਾਬਾ ਦਾਨਸ਼ਵਰ ਆਦਮੀ ਸੀ ਉਹਨੇ ਨਹੀਂ ਕਹਿਣਾ ਕੀ ਕੋਈ ਵੀ ਸਹੀ ਠੀਕ ਹੈ। ਉਹ ਦਾਰਾ ਸਾਡਾ ਉੱਥੇ ਦਰਬਾਰ ਹੈ ਦਰਬਾਰ ਦੇ ਨਾਲ ਉਹਦਾ ਲਿਖ ਗਿਆ ਸੀ ਉਹਨੇ ਨਹੀਂ ਕਹਿਣਾ ਕਿ ਜਿੰਨਾ ਬਾਹਰ ਉਹ ਜੈਲਦਾਰ ਦਾ ਘਰ ਮੌਜੂਦ ਹੈ ਹਲੇ ਸਹੀ ਹੈ ਕਿ ਜਾਂ ਢਹਿ ਧੂ ਗਏ? ਨਹੀਂ ਹੈ ਜੈਲਦਾਰ ਦਾ ਕੱਚਾ ਹੀ ਅੱਛਾ ਕੱਚਾ ਵੀ ਲੈ ਗਿਆ ਇਸ ਵੇਲੇ ਜਿਹੜੇ ਦੇਖਦਾ ਕਿ ਐਡਾ ਜਲਦਾ ਤੇ ਮਕਾਨ ਕਿਸ ਦਾ
ਪਟਵਾਰੀਆਂ ਵਾਲਾ ਨਾ ਜਿਸੇ ਦਾ ਵਾਲਾ ਤੇ ਉਹ ਪੁਰਾਣੀ ਇੱਟ ਲੱਗੀ ਹੈ, ਪੁਰਾਣਾ ਮਟੀਰੀਅਲ। ਅੱਛਾ ਮੈਂ ਢਾ ਕੇ ਹੁਣ ਛੱਤ ਲੈਣੇ। ਅੱਛਾ ਹੁਣ ਛੱਤ ਦੇ ਹੋਣਗੇ। ਹਾਂਜੀ ਬਾਬਾ ਜੀ, ਜਿਹੜੇ ਤੁਹਾਡੇ ਪਿੰਡ ਦੇ ਥੂ ਸਿੱਖ ਸਰਦਾਰ ਉੱਠ ਕੇ ਗਏ ਨੇ, ਉਹਨਾਂ ਵਾਸਤੇ ਕੋਈ ਸੁਨੇਹਾ ਸੁਨੇਹਾ? ਉਹਨਾਂ ਦਾ ਦਿਲ ਕਰਦਾ ਆਪਣਾ ਪਿੰਡ ਭਲੇਰ ਵੇਖਣ ਦੀ, ਉਹਨਾਂ ਦੀ ਨਸਲ ਦਾ। ਉਹ ਵੀਜ਼ਾ ਲਵਾ ਕੇ ਆਉਂਦੇ ਨੇ, ਤੁਸੀਂ ਵੀ ਉਹਨਾਂ ਨੂੰ ਚਾਅ ਕਰੋਗੇ, ਆਓ ਭਗਤ ਕਰੋਗੇ? ਉਹ ਮਹਿੰਦਰ ਹੈਗਾ ਤੇ ਜਾਂ ਮਰ ਗਿਆ, ਜਾਂ ਪਾਲੂ ਹੈਗਾ ਤੇ ਮਰ ਗਿਆ। ਤੇ ਜੇ ਆਓ ਤੇ ਕੋਈ ਗੱਲ ਨਹੀਂ, ਅਸੀਂ ਜਿਉਨੇ ਜਾਗਨੇ ਅਜੇ। ਹਾਂਜੀ ਤੇ ਆਪਣਾ ਪਿੰਡ ਆ ਕੇ ਵੇਖੋ, ਵੇਖੋ। ਹਾਂ ਉਦੋਂ ਤੇ ਆਂਦੇ ਦੇ ਆਂਦੇ ਜਾਣੇ ਹੁਣ ਕਿ ਆਓ, ਜੇ ਤੁਹਾਨੂੰ ਪਤਾ ਲੱਗਿਆ ਸਾਨੂੰ ਵੀ ਤੁਸੀਂ ਅਜੇ ਹੈ ਉਹ। ਹਾਂਜੀ ਤੇ ਤੁਸੀਂ ਆਉਂਦਾ ਹੀ ਕੋਈ ਨਹੀਂ। ਵਾਹ ਜੀ ਵਾਹ, ਵਾਹ ਜੀ ਵਾਹ। ਬਾਬਾ ਜੀ ਜਿਆਂ ਤੇ ਤੁਹਾਨੂੰ ਚਾਅ ਚੜੇਗਾ, ਖੁਸ਼ੀ ਹੋਏਗੀ ਤੁਹਾਨੂੰ, ਤੁਹਾਡੇ ਯਾਰ ਮਹਿੰਦਰ ਹੋਰੀ ਸਾਰੇ ਜਿਨ੍ਹਾਂ ਨਾਲ ਤੁਸੀਂ ਬੱਕਰੀਆਂ ਚਰਾਣੀਆਂ ਅੱਗੇ ਪਿੱਛੇ ਉਹਨਾਂ ਨੂੰ ਚਾਹਦੇ ਵੈਸੇ ਉਂਝ ਚਲੋ ਪਾਣੀ ਬੈਂਦੇ ਖਲੋਂਦੇ ਤੇ ਆਇਆ ਸਨ ਉਹਨਾਂ ਦੇ ਨਾਲ। ਹਾਂ ਠੀਕ ਅੱਛੇ ਬਹਿੰਦੇ ਹਾਂ। ਪਠਾ ਦਿੱਤਾ ਉਹ ਇਹ ਸਹੀ ਸਾਰੇ ਕੰਮ ਕਰਦੇ ਹਾਂ। ਚਲੋ ਜੀ, ਅੱਲਾ ਕਰੇ ਉਸ ਜਿਹੜੇ ਤੁਹਾਡੇ ਬੇਲੀ ਨੇ ਉਹ ਹੋਣ, ਤੁਹਾਡੀ ਗੱਲਬਾਤ ਉਹਨਾਂ ਤੱਕ ਜਲਦੀ ਪਹੁੰਚੇ ਤੇ ਤੁਹਾਨੂੰ ਫਿਰ ਜਵਾਬ ਦੇਣ। ਠੀਕ ਹੈ ਬਾਬਾ ਜੀ, ਤੁਸੀਂ ਉਸ ਵੇਲੇ ਦੀਆਂ ਯਾਦਾਂ ਨੂੰ 71 ਸਾਲ ਬਾਅਦ ਫਿਰ ਸਾਡੇ ਚੈਨਲ ਸਾਂਝਾ ਪੰਜਾਬ ਨਾਲ ਸਾਂਝਾ ਕੀਤਾ ਤੇ ਅੱਲਾਹ ਤਾਲਾ ਤੁਹਾਨੂੰ ਸਿਹਤ ਦੇ, ਤੁਸੀਂ ਇਸੇ ਤਰ੍ਹਾਂ ਹੀ ਹੱਸਦੇ ਵਸਦੇ ਰਹੋ ਜਿੰਨਾ ਚਿਰ ਜ਼ਿੰਦਗੀ ਹੈ। ਠੀਕ ਹੈ ਫਿਰ, ਓਕੇ, ਅੱਲਾ ਹਾਫਿਜ਼।